कि ਜਿਹੜੇ ਗੁੰਡੇ ਬਦਮਾਸ਼ ਜਿਹੜੇ ਨੇ ਘਟੀਆ ਲੋਕ ਉਹਨਾਂ ਦੀ ਜੇ ਅਖੀਰਲੀ ਪਨਾਹਗਾਹ ਹੈ ਤੇ ਉਹ ਪੈਟਰੀਓਟਿਜ਼ਮ ਦੇਸ਼ ਭਗਤੀ ਮੁਲਕ ਪ੍ਰਸਤੀ ਰੌਲਾ ਪਾ ਦਿਓ ਮੁਲਕ। ਹੁਣ ਕਿਉਂਕਿ ਇਹਨਾਂ 74 ਸਾਲਾਂ 'ਚ ਇਹਨਾਂ ਦਾ ਮੁਕੰਮਲ ਹਰ ਲੈਵਲ ਦੇ ਉੱਤੇ ਜਲੂਸ ਨਿਕਲਿਆ ਬੇਨਕਾਬ ਹੋਏ ਨੇ। ਹੁਣ ਜੇ ਕਿਸੇ 'ਚ ਦੇਸ਼ ਭਗਤੀ ਦੇ ਨਾਂ ਥੱਲੇ ਆਪਣੇ ਆਪ ਨੂੰ ਲੁਕੋ ਰਹੇ ਨੇ ਤੇ ਉਹ ਤਿਰੰਗੇ 'ਚ ਲਪੇਟ ਰਹੇ ਨੇ। ਕਿਸਾਨਾਂ ਦੇ ਹੱਕ 'ਚ ਸਿੱਖ ਪ੍ਰੋਟੈਸਟ ਕਰਨ ਲਈ ਨਿਕਲਦੇ ਨੇ, ਕਿਵੇਂ ਉਹੀ ਤਿਰੰਗੇ ਫੜ ਕੇ ਉਹਨਾਂ ਦੇ ਬੀਜੇਪੀ ਗੁੰਡੇ ਗੁਰਦੁਆਰੇ ਤੇ ਅਟੈਕ ਕਰਨ ਵੱਲ ਤੁਰਦੇ ਨੇ। ਇੱਕ ਹਰਿਆਣਵੀ ਇਸ ਕਿਸਮ ਦਾ ਫਿਰਕਾ ਪ੍ਰਸਤ ਨੂੰ ਚੁੱਕ ਕੇ ਅੰਦਰ ਦਿੱਤਾ ਉਹਨਾਂ, ਕਿਉਂਕਿ ਉਹਨਾਂ ਨੇ ਤਾਂ ਦੇਖਿਆ ਕਿ ਵੀ ਕਿਵੇਂ ਇਹਨਾਂ ਨੇ ਨੌਜਵਾਨਾਂ ਦੀਆਂ ਗੱਡੀਆਂ 'ਤੇ ਵੀ ਅਟੈਕ ਕੀਤੇ, ਪਰਸਨਲ ਅਟੈਕ ਵੀ ਕੀਤੇ। ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਔਰ ਉਹਨਾਂ ਦੇ ਹੋਮ ਮਿਨਿਸਟਰ ਜਿਹੜੇ ਨੇ ਪਟੇਲ ਉਹਨਾਂ ਦੇ ਆਦੇਸ਼ਾਂ ਤੇ ਜਾਰੀ ਕੀਤਾ। ਔਰ ਜਿਹੜਾ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਦਾ ਸੀ ਔਰ ਇਹ ਕਹਿੰਦਾ ਸੀ ਕਿ ਵੀ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਸ਼ੂਦਰ ਜਿਹਨੂੰ ਬਣਾਇਆ ਹੋਇਆ, ਹੁਣ ਸ਼ੂਦਰ ਲਫ਼ਜ਼ ਹੀ ਬ੍ਰਾਹਮਣ ਦਾ ਹੈ, ਅਲਾਮਾ ਇਕਬਾਲ ਦੀ ਕਾਢਤ ਨਹੀਂ ਹੈ। ਅਨਟਚੇਬਲ, ਜਿਸ ਨੂੰ ਟੱਚ ਨਹੀਂ ਕੀਤਾ, ਜਿਹਦਾ ਛੋਇਆ ਪਾਣੀ ਤੱਕ ਨਹੀਂ, ਜਿਹਦਾ ਪਰਛਾਵਾਂ ਵੀ ਪੈ ਜਾਏ ਤੇ ਜਾ ਕੇ ਨਹਾ ਕੇ ਬ੍ਰਾਹਮਣ ਜਿਹੜਾ ਆਪਣੇ ਆਪ ਨੂੰ ਸ਼ੁੱਧ ਕਰਦਾ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਲਈ ਇਹ ਮੁਲਕ ਹਿੰਦੁਸਤਾਨ ਨਹੀਂ ਹੈ, ਇਸ ਮੁਲਕ ਦਾ ਨਾਂ ਉਹਨਾਂ ਦੇ ਲਈ ਗਮਖਾਨਾ ਹੈ। ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਹੀ ਜੇ ਤੁਸੀਂ 1952-53 'ਚ ਜਦੋਂ ਉਹਨਾਂ ਨੂੰ ਬਾਅਦ 'ਚ ਹਰਵਾ ਦਿੱਤਾ ਜਾਂਦਾ ਹੈ, ਲਾ ਮਿਨਿਸਟਰ ਤੋਂ ਵੀ ਕੱਢਿਆ ਜਾਂਦਾ, ਉਹ ਰਾਜ ਸਭਾ 'ਚ ਖਲੋ ਕੇ ਕਹਿੰਦੇ ਨੇ ਕਿ ਇਸ ਕਨਸਟੀਟਿਊਸ਼ਨ 'ਚੋਂ ਸਾਡੇ ਲਈ ਕੁਛ ਨਹੀਂ ਹੈ, ਮੈਂ ਤਾਂ ਇਸ ਨੂੰ ਸਾੜ ਦੇਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸਮਾਹ। ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, अज 13 अगस्त 2021 29 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਅਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰ ਦੇ ਨਾਲ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਅੱਜ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਨਵਤੇਜ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਸਾਨੂੰ ਪੰਜਾਬ ਦੇ ਸਿਆਸਤਦਾਨਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਜੋ ਦਿੱਲੀ ਦੇ ਹੁਕਮਾਂ ਤੇ ਚੱਲਦੇ ਹਨ। ਸੋ ਪੰਜਾਬ ਦੇ ਮਸਲਿਆਂ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਹੋਣਾ ਹੈ। ਸੋ ਬੀਤ ਰਹੇ ਸਮੇਂ ਨਾਲ ਮੋਦੀ ਸਰਕਾਰ ਦਾ ਤਸ਼ੱਦਦ ਅਤੇ ਮੀਡੀਆ ਤੇ ਗਲਬਾ ਵੱਧ ਰਿਹਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦਸਵੰਧ ਵਿੱਚੋਂ ਟੀਵੀ 84 ਵਰਗੇ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰੀਏ। ਹਰ ਸਿੱਖ ਆਪਣਾ ਫਰਜ਼ ਪਹਿਚਾਣੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਹੋਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166619184। ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ, ਈਮੇਲ ਵੀ ਤੁਸੀਂ ਸਾਨੂੰ ਕਰ ਸਕਦੇ ਸਾਡੇ ਇਸ ਈਮੇਲ ਨੰਬਰ ਤੇ। ਸੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਾਰਿਆਂ ਨੂੰ ਤੁਹਾਨੂੰ ਆਪਾਂ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਸੋ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲੇ ਅਹਿਮ ਇਸ਼ੂ ਦੇ ਨਾਲ ਆਪਣਾ ਪ੍ਰੋਗਰਾਮ। ਸੋ 15 ਅਗਸਤ ਨੂੰ ਭਾਰਤ ਦੇ ਨਾਜ਼ੀਵਾਦੀ ਹਾਕਮ ਭਾਰਤ ਦੀ ਅਖੌਤੀ ਆਜ਼ਾਦੀ ਦੀ 74ਵੀਂ ਜਿਹੜੀ ਸਾਲਗਿਰਾ ਉਹ ਮਨਾ ਰਹੇ ਨੇ। ਸੋ ਲਾਲ ਕਿਲਾ ਦਿੱਲੀ
ਭਾਰਤ ਦੀਆਂ ਅੱਡ-ਅੱਡ ਥਾਵਾਂ ਅਤੇ ਦੁਨੀਆ ਭਰ ਵਿੱਚ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨਾਂ ਅਤੇ ਕੌਂਸਲੇਟਾਂ ਵਿੱਚ ਤਿਰੰਗਾ ਜਿਹੜਾ ਹੈ ਉਹ ਝੰਡਾ ਫਹਿਰਾਇਆ ਜਾਏਗਾ। ਸੋ ਭਾਰਤ ਦੀ ਇਸ ਅਖੌਤੀ ਆਜ਼ਾਦੀ ਨੇ ਇਹਨਾਂ 74 ਵਰ੍ਹਿਆਂ ਵਿੱਚ ਭਾਰਤ ਦੀਆਂ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ, ਦਲਿਤਾਂ, ਈਸਾਈਆਂ ਤੇ ਜਿਹੜੀਆਂ ਹੋਰ ਜਿਹੜੇ ਗਰੀਬਾਂ ਨੂੰ ਕਿਸ ਮੰਦਹਾਲੀ ਵਿੱਚ ਪਹੁੰਚਾ ਦਿੱਤਾ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਕੁਝ ਅਲਫਾਜ਼ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਨਵਤੇਜ ਸਿੰਘ ਲਈ। ਜੀ, ਨਵਤੇਜ ਸਿੰਘ ਸਾਡੇ ਐਂਕਰ ਔਰ ਜਿਹੜੇ ਇਸ ਵੇਲੇ ਜਿਨ੍ਹਾਂ ਦੀ TV 84 ਨਾਲ ਪਛਾਣ ਹੈ, ਅਮਰਵੀਰ ਸਿੰਘ ਉਹਨਾਂ ਦੇ ਨਿੱਜੀ ਮਿੱਤਰ ਨੇ ਔਰ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ, ਤੁਸੀਂ ਜਿਹੜਾ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਜੋ ਤਬਦੀਲੀਆਂ ਹਰ ਪਲ ਹੋ ਰਹੀਆਂ ਨੇ, ਜੇ ਤੁਸੀਂ ਧਿਆਨ ਨਾਲ ਦੇਖੋ ਤੇ ਅਲਟੀਮੇਟਲੀ ਡੋਰੀ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਕੋਲ ਹੈ। ਉਹ ਮਿਊਜ਼ੀਕਲ ਚੇਅਰ ਦੀ ਖੇਡ ਉਹਨਾਂ ਨੇ ਪੰਜਾਬ 'ਚ ਲੀਡਰਸ਼ਿਪ ਬਣਾਇਆ ਹੋਇਆ ਹੈ। ਉਹ ਕਾਂਗਰਸ ਹੋਏ, ਬਾਦਲ ਅਕਾਲੀ ਦਲ ਹੋਏ, ਆਮ ਆਦਮੀ ਪਾਰਟੀ ਹੋਏ, ਜਾਂ ਪਾਰਟੀ 'ਚੋਂ ਵੀ ਕਿੰਨੀ ਦੇਰ ਜਿਹੜਾ ਅਮਰਿੰਦਰ ਯੂਜ਼ਫੁਲ ਸੀ, ਹੁਣ ਜਿਹੜਾ ਉਹ ਸਿੱਧੂ ਤੋਂ ਕੀ ਕਰਵਾਉਣਾ ਹੈ। ਸੋ ਉਹਨਾਂ ਹਾਲਾਤਾਂ 'ਚ ਸਾਡੇ ਵੀ ਬਹੁਤ ਸਾਰੇ ਵੀਰ ਭੈਣਾਂ ਕਈ ਵਾਰ ਉੱਥੇ ਇੱਕ ਅੱਧੀ ਕੋਈ ਚੰਗੀ ਗੱਲ ਕਰਦਾ ਹੈ ਤਾਂ ਉਹਨੂੰ ਸਿਰ 'ਤੇ ਚੁੱਕਿਆ ਹੁੰਦਾ ਹੈ। ਸੋਸ਼ਲ ਮੀਡੀਆ ਨੇ ਹੋਰ ਵੀ ਇਸ ਗੱਲ ਨੂੰ ਸੁਖੈਣ ਬਣਾ ਦਿੱਤਾ ਹੈ ਕਿ ਭਾਈ ਕੋਈ ਜ਼ੋਰ ਨਹੀਂ ਲੱਗਦਾ, ਤੁਸੀਂ ਬੱਲੇ ਬੱਲੇ ਕਰੀ ਜਾਓ। ਫਿਰ ਉਹੀ ਤੁਸੀਂ ਦੇਖਦੇ ਹੋ ਕਿ ਕੁਝ ਦਿਨਾਂ ਬਾਅਦ ਜਦੋਂ ਕੋਈ ਗੱਲ ਸਾਹਮਣੇ ਆਉਂਦੀ ਹੈ ਫਿਰ ਉਹ ਪੁੱਠਾ ਗੇੜਾ ਦਿੱਤਾ ਹੁੰਦਾ ਹੈ। ਹੁਣ ਪਹਿਲਾਂ ਉਹੀ ਨਵਜੋਤ ਸਿੱਧੂ ਕਰ ਰਿਹਾ ਸੀ, ਹੁਣ ਜਦੋਂ ਉਹਨੇ ਕਿਹਾ ਜੀ ਮੈਂ ਆਪਣੇ 4 ਐਡਵਾਈਜ਼ਰ ਲਾ ਰਿਹਾ ਜਿਹੜੇ ਨੇ, ਉਹਨਾਂ ਦੇ ਵਿੱਚ ਇੱਕ ਉਹ ਮੁਸਤਫਾ ਜਿਹੜਾ ਕਿ ਰਜ਼ੀਆ ਸੁਲਤਾਨਾ ਦਾ ਘਰ ਵਾਲਾ ਹੈ, ਔਰ ਜੇ ਸੁਮੇਧ ਸੈਣੀ, ਭੱਟਾਚਾਰੀਆ, ਸਵਰਨਾ ਘੋਟਣਾ, ਉਸ ਸੁਰਜੀਤ ਗਰੇਵਾਲ ਉਸ ਕੈਟਾਗਰੀ 'ਚ ਦੇਖੀਏ ਤਾਂ ਮੁਸਤਫਾ ਉਹਨਾਂ 'ਚੋਂ ਹੀ ਹੈ ਜਿਹੜੇ ਨੇ ਸੈਂਕੜਿਆਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ। ਫਿਰ ਇੱਕ ਮਲਵਿੰਦਰ ਮਾਲੀ ਨਾਂ ਦਾ ਜਿਹੜਾ ਕਦੇ ਟੌੜੇ ਦਾ ਇੱਕ PA ਵਾਂਗ ਵੀ ਰਿਹਾ ਮੀਡੀਆ ਦੇ ਨਾਲ ਵੀ, ਔਰ ਦੂਜੇ ਵੀ। ਹੁਣ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਫਿਰ ਉਹ ਜਿਹੜਾ ਉਹਨਾਂ ਸਾਰਿਆਂ ਦੇ ਲਈ ਜਿਹੜੀ ਪੰਥ ਦੀ ਗੱਲ ਕਰਦੇ ਸੀ, ਕਿਸ ਹੱਦ ਤੱਕ ਜਾ ਕੇ ਉਸ ਦੀ ਘਟੀਆ ਸ਼ਬਦਾਵਲੀ ਰਹੀ ਹੈ, ਉਹ ਹੁਣ ਉਹਦਾ ਐਡਵਾਈਜ਼ਰ ਬਣਿਆ ਹੋਇਆ ਨਵਜੋਤ ਸਿੱਧੂ ਦਾ। ਔਰ ਇਸੇ ਤਰ੍ਹਾਂ 2 ਜਿਹੜੇ ਨੇ ਹੋਰ ਉਹਨੇ, ਇੱਕ ਪਿਆਰੇ ਲਾਲ ਗਰਗ ਤੇ ਇੱਕ ਹੋਰ ਕਿਸੇ ਨੂੰ ਬਣਾਇਆ। ਸੋ ਗੱਲ ਇਹ ਹੈ ਕਿ ਵੀ ਉਹੀ ਅਸੀਂ ਜੇ ਆਪਣਾ ਵਕਤ ਦਾ ਜ਼ਿਆ ਇਸ ਗੱਲ ਤੇ ਹੀ ਕਰਾਂਗੇ ਤੇ ਫਿਰ ਮੈਂ ਸਮਝਦਾ ਵੀ ਇਮੋਸ਼ਨਲੀ ਵੀ ਅਸੀਂ ਡਰੇਨ ਆਊਟ ਹੁੰਦੇ ਹਾਂ। ਜਿਹੜਾ ਮੈਂ ਵੱਡਾ ਹਿੱਸਾ ਦੇਖਦਾ ਜਿਹੜੇ ਹੁਣ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਤੱਕ ਆਮ ਆਦਮੀ ਪਾਰਟੀ ਦੇ ਲਈ ਵੱਡੇ ਝੰਡੇ ਚੁੱਕੀ ਫਿਰਦੇ ਸੀ, ਫਿਰ ਉਹ ਲੱਭਦੇ ਵੀ ਨਹੀਂ ਨੇ। ਹਾਲਾਂਕਿ ਉਦੋਂ ਉਹ ਸਾਡਾ ਵਿਰੋਧ ਕਰ ਰਹੇ ਹੁੰਦੇ ਨੇ ਕਿ ਜੀ ਦੇਖੋ ਤੁਸੀਂ ਕਿਸੇ ਨੂੰ ਤਾਂ ਟੋਲਰੇਟ ਕਰ ਲਓ, ਕੋਈ ਨਹੀਂ, ਇਹ ਇਹਨਾਂ ਨਾਲੋਂ ਕਾਂਗਰਸ ਅਕਾਲੀਆਂ ਨਾਲੋਂ ਤਾਂ ਵਧੀਆ, ਫਿਰ ਉਹ ਗਾਇਬ ਹੋ ਜਾਂਦੇ ਨੇ ਕਿਉਂਕਿ ਤੁਸੀਂ ਬਾਰ-ਬਾਰ ਐਮੋਸ਼ਨਲੀ ਕਿਸੇ ਤੇ ਇਤਕਾਦ ਕਰਕੇ ਫਿਰ ਲੰਬਾ ਵਕਤ ਤੁਹਾਡੀ ਸਰਵਾਈਵਲ ਨਹੀਂ ਹੁੰਦੀ। ਹਾਲਾਂਕਿ ਅਸੀਂ ਇਹ ਕਿਹਾ ਕਿ ਵੀ ਬੰਦੇ ਨਾਲ ਨਾ ਜੁੜੋ, ਕਾਜ਼ ਨਾਲ ਜੁੜੋ। ਜੇ ਕੋਈ ਠੀਕ ਕਿਸੇ ਸਟੇਜ ਤੇ ਗੱਲ ਕਰਦਾ ਤਾਂ ਉਹਨੂੰ ਕੰਪਲੀਮੈਂਟ ਕਰ ਦੇਣ 'ਚ ਵੀ ਕੋਈ ਹਰਜ਼ ਨਹੀਂ ਹੈ ਕਿ ਵੀ ਤੁਸੀਂ ਬਿਲਕੁਲ ਹੀ ਹੇਟਡ ਕਰਨੀ ਹੈ। ਪਰ ਹੋਪ ਉਦੋਂ ਹੀ ਰੱਖੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਪੰਥ ਦਾ, ਪੰਜਾਬ ਦਾ, ਸਿੱਖ ਕੌਮ ਦਾ ਭਵਿੱਖ ਸਿਰਜਣ ਦੇ ਲਈ ਕੋਈ ਵਿਦ ਦਾ ਇੰਟੈਗਰਿਟੀ, ਜਿਹਦੇ 'ਚ ਇਮਾਨਦਾਰੀ ਹੈ ਜਾਂ ਦੂਜਾ, ਔਰ ਉਹ ਕਲੈਕਟਿਵ ਸੈਟਅਪ 'ਚੋਂ ਹੀ ਨਿਕਲੇਗਾ। ਇੰਡੀਵਿਜੂਅਲ ਕਿਸੇ ਦੇ ਉੱਤੇ ਟੇਕ ਰੱਖਣੀ, ਇਹ ਮੈਂ ਸਮਝਦਾ ਵੀ ਵਕਤ ਦਾ ਵੀ ਜ਼ਿਆ ਹੈ ਔਰ ਇਮੋਸ਼ਨਲੀ ਡਰੇਨ ਆਊਟ ਹੋਣਾ ਵੀ ਹੈ। ਔਰ ਕਿਉਂਕਿ ਨੈਰੇਟਿਵ ਮੇਨ ਸਟ੍ਰੀਮ ਸੋ ਕਾਲਡ ਮੀਡੀਆ ਹੋਏ, ਸੋਸ਼ਲ ਮੀਡੀਆ ਹੋਏ, ਜਿਸ ਕਿਸਮ ਦਾ ਬਣਾਉਂਦਾ ਹੈ ਉਹਨੂੰ ਚੈਲੰਜ ਕੌਣ ਕਰਦਾ ਜੀ? ਬਿਲਕੁਲ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ। ਉੱਥੇ ਵੀ ਜਿਹੜੀ ਹੁਣ ਚੈਲੰਜਿੰਗ ਆਵਾਜ਼ ਬੇਸ਼ੱਕ ਉਹ ਬਾਹਰ ਡਾਇਸਪੋਰਾ ਸਿੱਖਾਂ ਦੀ ਫ੍ਰੀ ਆਵਾਜ਼ ਉਹ ਸੋਸ਼ਲ ਮੀਡੀਆ ਰਾਹੀਂ, ਫੇਸਬੁੱਕ ਜਾਂ YouTube ਜਾਂ ਦੂਸਰੇ ਰਾਹੀਂ ਸੀ। ਤੁਸੀਂ ਦੇਖਦੇ ਹੋ ਵੀ ਇੱਕ ਤੋਂ ਬਾਅਦ ਇੱਕ ਉਸ ਆਵਾਜ਼ ਦਾ ਗਲਾ ਘੁੱਟ ਦਿੱਤਾ ਗਿਆ। ਜੂਨ 2020 ਦੇ ਵਿੱਚ TV 84, ਸਿੱਖ ਸਿਆਸਤ ਔਰ ਦੂਸਰੇ KTV, ਇਹ 3-4 ਹੋਰ ਜਿਹੜੇ ਨੇ ਉਹ ਪੇਜ ਬੈਨ ਕਰ ਦਿੱਤੇ ਗਏ। ਹੁਣ ਅਸੀਂ ਪਿਛਲੇ ਦਿਨਾਂ ਹੀ ਦੇਖਿਆ ਕਿ ਸੁਰਖਾਬ ਔਰ ਵੌਇਸ ਆਫ ਖਾਲਸਾ TV ਨੂੰ ਬਲੌਕ ਕਰ ਦਿੱਤਾ ਗਿਆ। ਔਰ ਇਹਦੇ ਨਾਲ ਜਿਹੜੇ ਉੱਥੇ ਕੰਮ ਕਰਨ ਵਾਲੇ ਨੇ ਔਰ ਬਾਹਰ ਵੀ, ਕਿਉਂਕਿ ਪੈਗਾਸਸ ਦੀਆਂ ਹੁਣ ਨਾਂ ਬੰਦ ਕਰ ਦਿੱਤੇ ਨੇ, ਰੋਕ ਦਿੱਤੇ ਨੇ ਕੌਣ ਨੇ, ਕਿਉਂਕਿ ਜੇ 50,000 ਤੋਂ ਜ਼ਿਆਦਾ ਨਾਂ ਨੇ ਤਾਂ ਉਸ ਕੰਟੈਕਸਟ ਤਾਂ ਇੰਡੀਆ ਦੇ ਹੀ ਥਾਊਜ਼ੈਂਡਸ ਨੇ। ਔਰ ਕਿਉਂਕਿ ਇੰਡੀਅਨ ਮੀਡੀਆ ਜਿਨ੍ਹਾਂ ਦੇ ਨੇ ਉਹਨਾਂ ਦੇ ਨਾਲ ਤਾਵਨ ਕੀਤਾ, ਵਾਸ਼ਿੰਗਟਨ ਪੋਸਟ ਔਰ ਐਮਨੈਸਟੀ ਇੰਟਰਨੈਸ਼ਨਲ ਉਹਨਾਂ ਦੀ ਇਨਵੈਸਟੀਗੇਟਿਵ ਸਟੋਰੀ ਦੇ ਨਾਲ। ਸੋ ਮੈਂ ਸਮਝਦਾ ਵੀ ਇਹ ਹੋਰ ਵੀ ਇੰਪੋਰਟੈਂਟ ਹੈ। ਦੇਖੋ
ਮੈਂ ਕਦੇ ਇਹ ਨਹੀਂ ਕਹਾਂਗਾ ਜੀ ਤੁਸੀਂ ਗੁਰਦੁਆਰੇ ਨਾ ਦਿਓ ਜਾਂ ਤੁਸੀਂ ਕਿਸੇ ਨੂੰ ਨਾ ਦਿਓ, ਸਾਨੂੰ ਦਿਓ ਜਾਂ ਪੰਥਕ ਮੀਡੀਆ, ਪਰ ਮੈਂ ਸਮਝਦਾ ਵੀ ਸਾਡੀ ਕੌਮ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਪ੍ਰਾਇੋਰਟੀ ਕਿਹਦੀ ਹੈ ਜੀ। ਅਸੀਂ ਜੇ ਇਹ ਦੇਖਦੇ ਹਾਂ ਕੋਵਿਡ-19 ਦੇ ਚੱਲਦੇ ਹਾਂ, ਹੁਣ ਕੱਲ ਜਾਂ ਪਰਸੋਂ ਦੀ ਖਬਰ ਸੀ ਕਿ ਇੱਕ ਗ੍ਰੰਥੀ ਸਿੰਘ ਨੇ ਸੁਸਾਈਡ ਕਰ ਲਿਆ। ਦੇਖੋ ਹੁਣ ਗੁਰਦੁਆਰਿਆਂ ਦੇ ਵਿੱਚ ਜਿਹੜਾ ਉਜ਼ਾਰ ਹੈ ਕਿ ਜਿਹੜੀ ਹੈ ਗਿਣਤੀ ਵੀ ਘਟੀ ਹੈ, ਸਾਰੇ ਪੀਰੀਅਡ 'ਚ ਚੱਲਦੇ ਆ, ਬਹੁਤ ਸਾਰੀਆਂ ਥਾਵਾਂ ਤੇ ਪ੍ਰਬੰਧਕਾਂ ਨੇ ਧਿਆਨ ਰੱਖਿਆ ਜਿਹੜੇ ਮੁਲਾਜ਼ਮ ਸਨ, ਗ੍ਰੰਥੀ ਜਾਂ ਕੀਰਤਨੀਏ ਜਾਂ ਢਾਡੀ, ਪਰ ਜੇ ਦੀਵਾਨ ਹੀ ਨਹੀਂ ਹੋ ਰਿਹਾ ਉਹਨਾਂ ਦੀ, ਕਿਉਂਕਿ ਗੁਰਦੁਆਰਿਆਂ ਦੀਆਂ ਤਨਖਾਹਾਂ ਦੇ ਤਾਂ ਉਹਨਾਂ ਦੀ ਸਰਵਾਈਵਲ ਨਹੀਂ ਸੀ। ਹੁਣ ਅਸੀਂ ਬਜਾਏ ਹੋਰ ਪਾਸੇ ਬੜੇ ਬੜੇ ਵਿਆਹ ਸ਼ਾਦੀਆਂ ਦੇ ਵੀ ਖਰਚੇ ਉਵੇਂ ਹੀ ਸ਼ੁਰੂ ਨੇ, ਉਹੀ ਦਿਖਾਵੇ ਦਾ ਦੌਰ ਹੈ। ਸਾਨੂੰ ਇਸ ਗੱਲ ਦਾ ਧਿਆਨ ਰਹੇ, ਅਸੀਂ ਸ਼ਿਕਾਇਤ ਕਰਦੇ ਹਾਂ ਜੀ ਈਸਾਈ ਕਿਉਂ ਫੈਲ ਰਹੇ ਨੇ, ਡੇਰੇ ਕਿਉਂ ਫੈਲ ਰਹੇ ਨੇ, ਫਲਾਣਾ, ਇਹ ਵੀ ਸਾਡੇ ਲਈ ਇਸ ਵੇਲੇ ਗੁਰਦੁਆਰਾ ਸਾਹਿਬਾਨ ਦੇ ਨਾਲ ਨਾਲ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਕਿ ਅਸੀਂ ਗ੍ਰੰਥੀ, ਰਾਗੀ, ਢਾਡੀ ਜਿਹੜੇ ਵਿਚਾਰੇ ਬੇਰੁਜ਼ਗਾਰ ਹੋਏ ਨੇ, ਜਿਨ੍ਹਾਂ ਦੇ ਬੱਚੇ ਵੀ ਨੇ ਉਸੇ ਤਰ੍ਹਾਂ ਸਕੂਲਾਂ 'ਚ ਜਾਣ ਵਾਲੇ ਨੇ, ਉਹੀ ਖਰਚੇ ਨੇ ਉਹਨਾਂ ਦੀ ਸੋ ਇਹ ਗੱਲ ਜ਼ਰੂਰੀ ਹੈ। ਜਦੋਂ 10ਵੇਂ ਪਾਤਸ਼ਾਹ ਨੇ ਇਹ ਫਰਮਾਨ ਕੀਤਾ, ਹੁਕਮਨਾਮਾ ਦਿੱਤਾ, ਰਹਿਤਨਾਮਿਆਂ 'ਚ ਮੈਂਸ਼ਨ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ। ਹੁਣ ਜੇ ਅਸੀਂ ਜਾ ਕੇ ਇੱਕ ਥਾਂ ਤਾਂ ਗੋਲਕਾਂ ਭਰ ਰਹੇ ਹਾਂ, ਉਹ ਗੋਲਕਾਂ ਕਿੱਧਰ ਜਾ ਰਹੀਆਂ ਕੀ ਹੈ, ਉਹਦੇ ਤੇ ਇੱਕ ਵੱਖਰੀ ਡਿਬੇਟ ਹੁੰਦੀ ਹੈ। ਪਰ ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਭਾਈ ਜਿਹੜੀ ਲੋੜਵੰਦ ਦੀ ਲੋੜ ਹੈ, ਜੇ ਗਰੀਬ ਜਿਹੜਾ ਭੁੱਖਾ ਹੈ, ਜਿਸ ਨੂੰ ਕੱਪੜਿਆਂ ਦੀ ਲੋੜ ਹੈ, ਜਿਸ ਦੇ ਬੱਚਿਆਂ ਨੂੰ ਫੀਸ ਦੀ ਲੋੜ ਹੈ, ਜੇ ਤੁਸੀਂ ਉਹਦੀ ਮਦਦ ਕਰਦੇ ਹੋ ਕਿ ਸਮਝੋ ਗੁਰੂ ਦੀ ਗੋਲਕ 'ਚ ਪਹੁੰਚ ਗਿਆ, ਕਿ ਮੈਨੂੰ ਪਹੁੰਚ ਗਿਆ। ਜੇ ਤੁਸੀਂ ਲੋੜਵੰਦ ਦੀ ਮਦਦ ਕੀਤੀ, ਇਹੀ ਇਸੇ ਤਰ੍ਹਾਂ ਅੱਜ ਜਦੋਂ ਮੀਡੀਆ ਦੇ ਰੋਲ ਦੀ ਅਸੀਂ ਗੱਲ ਕਰ ਰਹੇ ਹਾਂ, ਸਾਡੇ ਕੋਲ ਕੋਈ ਟੈਂਕ, ਕੋਈ ਰਾਫੇਲ, ਕੋਈ ਹੋਰ ਹਥਿਆਰ ਖਰੀਦਣ ਦਾ ਤਾਂ ਹੈ ਨਹੀਂ ਪੈਸੇ, ਨਾ ਹੀ ਸਾਡੇ ਕੋਲ ਫੌਜ ਹੈ। ਦੁਸ਼ਮਣ ਨੇ ਜਿੱਥੇ ਉਹ ਹਥਿਆਰ ਉੱਥੇ ਇੰਪਲੋਏ ਕੀਤੇ ਹੋਏ ਨੇ। ਤੁਸੀਂ 15 ਅਗਸਤ ਜਦੋਂ ਆਉਣ ਲੱਗਦਾ ਤੇ ਕਿਵੇਂ ਇੱਕਦਮ ਕਹਾਣੀਆਂ, ਘਟਨਾਵਾਂ, ਡਰੋਨ ਨੇ ਹਥਿਆਰ ਸੁੱਟਤੇ, ਉਹ ਟਿਫਨ ਬੰਬ ਮਿਲ ਗਏ, ਰੈੱਡ ਅਲਰਟ ਹੋ ਗਿਆ, ਫੜੋ ਫੜੀ ਸ਼ੁਰੂ ਕਰ ਦਿੰਦੇ ਨੇ। ਔਰ ਦੂਸਰਾ ਜਿਹੜਾ ਇਹ ਅੱਜ ਦੇ ਜ਼ਮਾਨੇ ਦਾ ਸਭ ਤੋਂ ਖਤਰਨਾਕ ਹਥਿਆਰ ਮੀਡੀਆ, ਉਹ ਪੂਰੀ ਤਰ੍ਹਾਂ ਨਾਲ ਜਦੋਂ ਉਹਨਾਂ ਨੇ ਡਿਸਇਨਫੋ ਲੈਬ ਦੀ ਇਨਵੈਸਟੀਗੇਸ਼ਨ ਜਿਹੜਾ ਉਹ ਯੂਰਪ ਦੇ ਵਿੱਚ ਹੁੰਦੀ ਹੈ ਤੇ ਸਾਹਮਣੇ ਆਉਂਦਾ ਹੈ ਕਿ ਕਿਵੇਂ 500 ਤੋਂ ਜ਼ਿਆਦਾ ਫੇਕ ਉਹਨਾਂ ਨੇ ਵੈਬਸਾਈਟ ਕ੍ਰੀਏਟ ਕੀਤੇ ਹੋਏ ਨੇ, NGOs ਕ੍ਰੀਏਟ ਕੀਤੀਆਂ ਹੋਈਆਂ, ਇੰਡੀਅਨ ਰਾ ਨੇ ਥਿੰਕ ਟੈਂਕ ਕ੍ਰੀਏਟ ਕੀਤੇ ਹੋਏ ਨੇ। ਅਸੀਂ ਉਹਨਾਂ ਦਾ ਕੀ ਮੁਕਾਬਲਾ ਤਾਂ ਨਹੀਂ ਕਰ ਸਕਦੇ, ਪਰ ਜਦੋਂ ਜਿੰਨਾ ਮਰਜ਼ੀ ਕੋਈ ਮਾਈਟੀ ਹੋਏ, ਜੇ ਉਹਦੇ ਸਾਹਮਣੇ ਇੱਕ ਠੈਂਗਾ ਛੋਟੇ ਕੱਦ ਦਾ ਇੱਕ ਬਿਲਕੁਲ ਗਰੀਬ ਵੀ ਇਨਸਾਨ ਖਲੋ ਕੇ ਉਂਗਲ ਕਰਕੇ ਕਹੇ ਕਿ ਯੂ ਆਰ ਰੋਂਗ, ਤੇ ਉਹਦਾ ਸਾਰਾ ਜਿਹੜਾ ਬਣਾਇਆ ਹੋਇਆ ਉਹਨੇ ਆਪਣੀ ਪੋਪ ਲੀਲਾ ਹੁੰਦੀ ਹੈ, ਇੱਕ ਵਾਰੀ ਥੱਲੇ ਡਿੱਗ ਪੈਂਦਾ। ਸੋ TV 84 ਤਾਂ ਇਹੀ ਕੰਮ ਕਰ ਰਿਹਾ, ਜਿਵੇਂ ਉਂਗਲ ਕਰਕੇ ਕਹਿਣਾ ਕਿ ਆਈ ਅਕਿਊਜ਼ ਕਿ ਵੀ ਤੁਸੀਂ ਜਿਹੜਾ ਉਹ ਸਾਡੇ ਕਾਤਲ ਹੋ, ਤੁਸੀਂ ਸਾਡਾ ਕਾਣ ਕਰ ਰਹੇ ਹੋ, ਤੇ ਉਹਦੇ ਨਾਲ ਇੱਕ ਕਰਕੇ ਬਾਂਹ ਖੜੀ ਕਰਕੇ ਕਹਿੰਦਾ ਖਾਲਿਸਤਾਨ ਜ਼ਿੰਦਾਬਾਦ। ਇਹੀ ਬੋਤਾ ਸਿੰਘ, ਗਰਜਾ ਸਿੰਘ ਦੀ ਕਹਾਣੀ ਹੈ। ਉਹਨਾਂ ਦੇ ਕੋਲ ਕੋਈ ਭੰਗੀਆਂ ਵਾਲੀਆਂ ਤੋਪਾਂ ਨਹੀਂ ਸੀ, ਕੋਈ ਰਫੇਲ ਨਹੀਂ ਸੀ, ਡਾਂਗਾਂ ਨੇ, ਸ੍ਰੀ ਸਾਹਿਬਾਂ ਹੋਣਗੀਆਂ, ਪਿੱਠਾਂ ਜੋੜ ਕੇ ਉਹ ਖਲੋਂਦੇ ਨੇ, ਚੈਲੰਜ ਕਰਦੇ ਨੇ ਕਿ ਵੀ ਅਸੀਂ ਤੁਹਾਡੇ ਇਸ ਜ਼ੁਲਮੀ ਰਾਜ ਨੂੰ ਨਹੀਂ ਮੰਨਦੇ, ਅਸੀਂ ਆਹ ਖਾਲਸਾ ਰਾਜ ਦੀ ਚੌਂਕੀ ਬਣਾ ਦਿੱਤੀ ਹੈ, ਇੱਥੋਂ ਜਿਹੜਾ ਲੰਘੇਗਾ ਗੱਡਾ ਲੰਘੇਗਾ, ਦੂਜਾ ਹੋਏਗਾ ਖੋਤਾ ਲੰਘੇਗਾ, ਜੋ ਇੰਨੀ ਉਹਦਾ ਤੁਹਾਨੂੰ ਟੋਲ ਟੈਕਸ ਦੇਣਾ ਪਏਗਾ। ਹੁਣ ਇਹੀ ਰੋਲ ਸਾਡਾ TV 84 ਦਾ, ਔਰ ਅਸੀਂ ਆਪਣੇ ਨਵਤੇਜ ਸਿੰਘ ਵੀਰ ਦਾ ਔਰ ਹੋਰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਬਜਾਏ ਕਿ ਸਾਨੂੰ ਲੱਭ ਕੇ ਕਹਿਣਾ ਪਏ ਆਪਣੇ ਨਿੱਜੀ ਕਨੈਕਸ਼ਨਸ ਨੂੰ, ਅਸੀਂ ਬਾਕੀ ਵੀ ਜਿਹੜਾ ਸਾਡੇ ਇੱਕ ਵੱਡਾ ਇਸ ਵੇਲੇ ਸਾਡੀ ਵਿਊਅਰਸ ਦਾ ਦਾਇਰਾ ਕਾਰ ਹੈ ਕਿ ਭਾਈ ਤੁਸੀਂ ਵੀ ਜੋ ਤੁਹਾਡੀ ਪਹੁੰਚ ਹੈ, ਜੋ ਤੁਸੀਂ ਅਫੋਰਡ ਕਰ ਸਕਦੇ ਹੋ, ਸਾਨੂੰ ਬਜਾਏ ਅਸੀਂ 2 ਜਾਂ 4 ਧਨੀ ਲੋਕਾਂ ਤੋਂ ਜਿਹੜਾ ਉਹਨਾਂ ਦੇ ਉੱਤੇ ਟੇਕ ਰੱਖਣ ਕੋਲੋਂ, ਸਾਨੂੰ ਜਿਹੜੀ ਹਰ ਆਮ ਇਨਸਾਨ, ਜਿਨ੍ਹਾਂ 'ਚ ਹੁਣ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਸ਼ਾਮਲ ਨੇ, ਅਸੀਂ ਜਦੋਂ ਸਿੱਖਾਂ ਦੀ ਕਿਰਤ ਕਮਾਈ ਦੀ ਗੱਲ ਕਰਦੇ ਕਿ ਉਹ ਜਿਹੜੀ ਗੁਰੂ ਦੇ ਦਰਬਾਰ 'ਚ ਤਾਂ ਟਕਾ ਵੀ ਕਬੂਲ ਹੁੰਦਾ। ਸੋ ਅਸੀਂ ਵੱਡੀ ਜਿਹੜੀ ਹੈ ਭੀੜ, ਜਿਹੜੀ ਕਿ ਉਸ ਕਿਸਮ ਦੇ ਜਿਹੜੇ ਫੇਥ ਵਾਲੇ ਲੋਕ ਨੇ, ਉਹਨਾਂ ਨੂੰ ਪ੍ਰੈਫਰ ਕਰਦੇ ਹਾਂ ਦੈਨ ਚੰਦ ਜਿਹੜੇ ਫਿਊ ਰਿਚ ਜਿਹੜੇ ਅਫੋਰਡ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਨਵਤੇਜ ਸਿੰਘ, ਗੁਰੂ ਤੁਹਾਨੂੰ ਚੜ੍ਹਦੀ ਕਲਾ ਦੇਣ। ਹੁਣ ਗੱਲ ਜੇ ਅਸੀਂ ਪਹਿਲੀ ਇੰਟਰੋਡਕਸ਼ਨ 'ਚ ਹੀ ਤੁਸੀਂ ਗੱਲ ਕੀਤੀ ਕਿ 15 ਅਗਸਤ ਆ ਰਿਹਾ, 2 ਦਿਨ ਬਾਅਦ ਐਤਵਾਰ, ਜਿਹਨੂੰ ਇਹ ਰਵੀਵਾਰ ਕਹਿੰਦੇ ਨੇ, ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਜਾਏਗਾ
ਭਾਰਤ ਭਰ ਦੇ ਜਿੰਨੇ ਵੀ 28-29 ਸੂਬੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੀਆਂ ਰਾਜਧਾਨੀਆਂ ਤੇ, ਔਰ ਵੈਸੇ ਵੀ ਉਹਨਾਂ ਨੇ ਕਹਿ ਦਿੱਤਾ ਜੀ ਫਲਾਣਾ ਜੰਮੂ ਕਸ਼ਮੀਰ ਦੇ ਇੰਨੇ ਹਾਈਵੇਜ਼ ਦੇ ਉੱਤੇ 75 ਝੰਡੇ ਜਿਹੜੇ ਨੇ ਉਹ ਇੰਨੇ ਉੱਚੇ ਲਾ ਦੇਣੇ ਨੇ। ਦਿੱਲੀ ਦੇ ਵਿੱਚ ਵੀ 4-5 ਜਿਹੜੇ ਨੇ ਬੜੇ ਬੜੇ ਉੱਚੇ ਦੱਸਣ ਦੇ ਲਈ ਕਿ ਭਾਈ ਅਸੀਂ, ਕਿਉਂਕਿ ਇਹੀ ਨਹੀਂ ਕਿ ਗੱਲ 74 ਵਰਿਆਂ ਦੀ ਕਹਾਣੀ ਜਿਹੜੀ ਅਕਸਰ ਅਸੀਂ ਰੋਜ਼ ਦੇ ਪਿਛਲੇ 9 ਸਾਲ ਤੋਂ ਬਿਆਨ ਕਰਦੇ ਤੇ ਇਹਨਾਂ ਦੀ ਅਖੌਤੀ ਜਮਹੂਰੀਅਤ ਹੀ ਹੈ ਜਿਸ ਦੀਆਂ ਹਕੀਕਤਾਂ ਅਸੀਂ ਬਿਆਨ ਕਰਦੇ। ਪਰ ਜਦੋਂ ਹੋਰ ਸਭ ਕੁਝ ਫੇਲ ਹੋ ਰਿਹਾ ਹੋਏ, ਜਿਸ ਨੂੰ ਈਵਨ ਅਮਰੀਕਾ ਦੇ ਵਿੱਚ ਵੀ ਇੱਕ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਕਿ ਜਿਹੜੇ ਗੁੰਡੇ ਬਦਮਾਸ਼ ਜਿਹੜੇ ਨੇ ਘਟੀਆ ਲੋਕ, ਉਹਨਾਂ ਦੀ ਜੇ ਅਖੀਰਲੀ ਪਨਾਹਗਾਹ ਹੈ ਤੇ ਉਹ ਪੈਟਰੀਓਟਿਜ਼ਮ, ਦੇਸ਼ ਭਗਤੀ, ਮੁਲਕ ਪ੍ਰਸਤੀ। ਤੁਸੀਂ ਰੌਲਾ ਪਾ ਦਿਓ ਮੁਲਕ। ਹੁਣ ਕਿਉਂਕਿ ਇਹਨਾਂ 74 ਸਾਲਾਂ 'ਚ ਇਹਨਾਂ ਦਾ ਮੁਕੰਮਲ ਹਰ ਲੈਵਲ ਦੇ ਉੱਤੇ ਜਲੂਸ ਨਿਕਲਿਆ, ਬੇਨਕਾਬ ਹੋਏ ਨੇ। ਹੁਣ ਜੇ ਕਿਸੇ 'ਚ ਦੇਸ਼ ਭਗਤੀ ਦੇ ਨਾਂ ਥੱਲੇ ਆਪਣੇ ਆਪ ਨੂੰ ਲੁਕੋ ਰਹੇ ਨੇ ਤੇ ਉਹ ਤਿਰੰਗੇ 'ਚ ਲਪੇਟ ਰਹੇ ਨੇ। ਉਹ ਕਿਤੇ ਤਿਰੰਗਾ ਚੁੱਕ ਕੇ ਹੈ, ਤਿਰੰਗਾ ਯਾਤਰਾ ਨਾਂ ਦੇ ਥੱਲੇ ਬੀਜੇਪੀ ਦੇ ਗੁੰਡੇ ਪਿਛਲੇ ਦਿਨਾਂ 'ਚ ਘੁੰਮਦੇ ਰਹੇ, ਉਹਦੇ ਨਾਂ ਦੇ ਥੱਲੇ ਤੁਸੀਂ ਕਿਸੇ ਕਾਨਪੁਰ 'ਚ ਗਰੀਬ ਰਿਕਸ਼ੇ ਵਾਲੇ ਨੂੰ ਫੜ ਕੇ ਉਹਨੂੰ ਕੁੱਟ-ਕੁਟਾ ਕੇ ਕਹੋ ਕਿ ਜੀ ਕਹਿ ਭਾਰਤ ਮਾਤਾ ਕੀ ਜੈ, ਕਹਿ ਜੈ ਸ਼੍ਰੀ ਰਾਮ, ਔਰ ਇਹ ਵਰਤਾਰਾ ਤੁਸੀਂ ਦਿੱਲੀ ਦੇ ਵਿੱਚ ਕਰੋ। ਭਾਰਤ ਭਰ ਦੇ ਵਿੱਚ ਇਹ ਹੈ। ਔਰ ਇਹੀ ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਕਿਸਾਨਾਂ ਦੇ ਹੱਕ 'ਚ ਸਿੱਖ ਪ੍ਰੋਟੈਸਟ ਕਰਨ ਲਈ ਨਿਕਲਦੇ ਨੇ, ਕਿਵੇਂ ਉਹੀ ਤਿਰੰਗੇ ਫੜ ਕੇ ਉਹਨਾਂ ਦੇ ਬੀਜੇਪੀ ਗੁੰਡੇ ਗੁਰਦੁਆਰੇ ਤੇ ਅਟੈਕ ਕਰਨ ਵੱਲ ਤੁਰਦੇ ਨੇ, ਹਾਲਾਂ ਰੋਕ ਦਿੱਤੇ ਜਾਂਦੇ ਨੇ। ਔਰ ਇੱਕ ਹਰਿਆਣਵੀ ਇਸ ਕਿਸਮ ਦਾ ਫਿਰਕਾ ਪ੍ਰਸਤ ਜਿਹਨੂੰ ਚੁੱਕ ਕੇ ਅੰਦਰ ਦਿੱਤਾ ਉਹਨਾਂ, ਕਿਉਂਕਿ ਉਹਨਾਂ ਨੇ ਤਾਂ ਦੇਖਿਆ ਕਿ ਵੀ ਕਿਵੇਂ ਇਹਨਾਂ ਨੇ ਨੌਜਵਾਨਾਂ ਦੀਆਂ ਗੱਡੀਆਂ 'ਤੇ ਵੀ ਅਟੈਕ ਕੀਤੇ, ਪਰਸਨਲ ਅਟੈਕ ਵੀ ਕੀਤੇ। ਔਰ ਇਹਦੇ ਬਾਵਜੂਦ ਕਿ ਭਾਰਤੀ ਐਮਬੈਸੀ ਦਾ, ਕਿਉਂਕਿ ਮਨੋਹਰ ਲਾਲ ਖੱਟੜ ਨੇ ਆਫੀਸ਼ੀਅਲੀ ਇੰਡੀਅਨ ਫੋਰਨ ਮਿਨਿਸਟਰੀ ਨੂੰ ਕਿਹਾ ਜੋ ਉਹਨੂੰ ਛਡਾਓ, ਔਰ ਲੇਕਿਨ ਮੈਂ ਅੱਜ ਦੀ ਖਬਰ ਹੀ ਦੇਖ ਰਿਹਾ ਸੀ ਕਿ ਉਹਦੀ ਜ਼ਮਾਨਤ ਦੇਣ ਤੋਂ ਨਾ ਕੀਤੀ ਹੈ ਅਦਾਲਤ ਨੇ, ਔਰ ਜੇਲ੍ਹ 'ਚ ਉਹਨੂੰ ਡੱਕਿਆ ਹੋਇਆ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਇਹਨਾਂ ਦਾ ਸਕਾਉਂਡਰਲਸ, ਇਹਨਾਂ ਗੁੰਡਿਆਂ ਬਦਮਾਸ਼ਾਂ ਦਾ ਦੁਨੀਆ ਭਰ ਦੇ ਵਿੱਚ ਤਿਰੰਗੇ 'ਚ ਆਪਣੇ ਆਪ ਨੂੰ ਲਪੇਟਣੇ, ਔਰ ਇਹੀ ਅਸੀਂ ਬਾਹਰ ਵੀ ਦੇਖਾਂਗੇ 15 ਅਗਸਤ ਵਾਲੇ ਦਿਨ ਦੁਨੀਆ ਭਰ ਦੀਆਂ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟਾਂ ਦੇ ਅੰਦਰ ਇਹ ਝੰਡੇ ਲਹਿਰਾਏ ਜਾਣਗੇ। ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਉੱਥੇ ਜੇ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਇਸ ਕਿਸਮ ਦੇ ਗੁੰਡਿਆਂ ਰਾਹੀਂ ਇਹ ਕੀਤਾ, ਕਿਵੇਂ ਫਰਦਰ ਹਰਾਸਮੈਂਟ ਦੀ ਲਾਈਨ ਚੱਲ ਰਹੀ ਆ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਇਸ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਕੀਤੇ ਸੀ। ਲੇਕਿਨ ਮੈਂ ਮੁਬਾਰਕਬਾਦ ਦਿੰਦਾ ਖਾਸ ਤੌਰ ਤੇ ਕਿਉਂਕਿ ਆਸਟ੍ਰੇਲੀਆ 'ਚ ਅਮਰੀਕਾ, ਕੈਨੇਡਾ, ਯੂਕੇ ਤਾਂ ਸਾਡੇ ਪਹਿਲਾਂ ਹੀ ਸਟਰੋਂਗ ਟੈਰੀਟੋਰੀਜ਼ ਨੇ ਜਿਨ੍ਹਾਂ ਦੇ ਵਿੱਚ ਗੱਲ ਹੁੰਦੀ ਹੈ। ਪਰ ਜਿਵੇਂ ਪਿਛਲੇ ਪੀਰੀਅਡ 'ਚ ਤਾਂ ਆਸਟ੍ਰੇਲੀਆ 'ਚ ਯੰਗਸਟਰਸ ਵੀ ਕਾਫੀ ਆਏ ਨੇ, ਸਟੂਡੈਂਟਸ, ਪਰ ਜਿਵੇਂ ਬੋਲਡਲੀ ਉਹਨਾਂ ਨੇ ਉਹ ਫਾਰਮਰ ਐਜੀਟੇਸ਼ਨ ਹੋਏ, ਦੂਸਰੇ ਕਸ਼ਮੀਰੀਆਂ ਦਾ ਮੁੱਦਾ ਹੋਏ, ਔਰ ਹੁਣ 15 ਅਗਸਤ ਦੇ ਹਵਾਲੇ ਨਾਲ ਵੀ ਪਰਥ ਦੇ ਵਿੱਚ ਭਾਰਤੀ ਜਿਹੜਾ ਉਸ 15 ਅਗਸਤ ਨੂੰ ਮੁਖਾਤਬ ਉਹਨਾਂ ਨੇ ਆਪਣਾ ਜਿਹੜਾ ਉਹ ਬੇਸ਼ੱਕ ਉਹ ਕਿਸਾਨਾਂ ਦਾ ਮੁੱਦਾ ਇਸ ਵੇਲੇ ਅਜੇ ਵੀ ਹਾਈਲਾਈਟ ਹੁੰਦਾ, ਲੇਕਿਨ ਕਹਾਣੀ ਤਾਂ ਇਹਨਾਂ 74 ਸਾਲਾਂ ਦੀ ਹੈ। ਔਰ ਇਹ ਮੈਂ ਜਿਵੇਂ ਕਿਹਾ ਕਿ ਵੀ ਚੈਲੰਜ ਤਾਂ ਇੱਕ ਬੰਦਾ ਜੇ ਖਲੋ ਕੇ ਜ਼ਾਲਮ ਵੱਲ ਉਂਗਲ ਕਰਕੇ ਕਹਿੰਦਾ ਕਿ ਆਈ ਐਕਿਊਜ਼, ਇੱਥੇ ਤਾਂ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ, ਜੇ ਅੰਦਰ ਤਿਰੰਗਾ ਹੋਏਗਾ ਤੇ ਬਾਹਰ ਫਿਰ ਡੰਡੇ ਵਾਲੇ ਸਿੰਘ ਵੀ ਖਲੋਤੇ ਹੋਣਗੇ। ਇਹੀ ਨਹੀਂ ਵੀ ਕਾਲੇ ਝੰਡੇ, ਹੁਣ ਸਾਡਾ ਖਾਲਿਸਤਾਨ ਦਾ ਝੰਡਾ, ਅਸੀਂ ਹੁਣ ਉਹ ਇਹਨੂੰ ਪ੍ਰੋਟੈਸਟ ਰੈਲੀ ਇੱਕ ਲਫ਼ਜ਼ ਬਣਿਆ ਹੋਇਆ ਅਸੀਂ ਕਹਿ ਦਿੰਦੇ, ਪਰ ਇਹ ਸਾਰੇ ਸਾਡੇ ਖਾਲਿਸਤਾਨ ਦੇ ਨਾਲ ਰਿਲੇਟਡ ਹੀ ਹੈ। ਅਸੀਂ ਹੁਣ ਇਹਨਾਂ ਤੋਂ ਕੋਈ ਜਸਟਿਸ ਨਹੀਂ ਮੰਗਦੇ, ਇਹਨਾਂ ਦੇ ਅੱਗੇ ਅਸੀਂ ਕੋਈ, ਔਰ ਵੈਸੇ ਵੀ ਜਦੋਂ ਤੁਸੀਂ ਹੱਕਾਂ ਦੇ ਉੱਤੇ ਆ ਕੇ ਖਲੋ ਜਾਂਦੇ ਹੋ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ ਕਿ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ। ਬਿਲਕੁਲ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਸੋ ਉਹਨਾਂ ਹੱਕਾਂ ਦੇ ਲਈ ਖਲੋਣਾ ਇਹ ਸਾਡੇ ਹਿੱਸੇ ਆਇਆ। ਔਰ ਇਹ ਜਿਹੜਾ ਜਦੋਂ ਅਸੀਂ ਗੱਲ ਅਮਰੀਕਾ ਦੇ ਜੇ ਹਵਾਲੇ ਨਾਲ ਕਰੀਏ ਤੇ 15 ਅਗਸਤ ਨੂੰ ਜਿਹੜਾ ਉਹ ਵਾਸ਼ਿੰਗਟਨ DC ਦੀ ਐਮਬੈਸੀ ਹੋਏ, ਜਿੱਥੇ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਮੈਨੇਸਸ ਗੁਰਦੁਆਰਾ ਸਾਹਿਬ, ਸਿੰਘ ਸਭਾ ਔਰ ਆਪਣੀ ਸਾਰੀ ਟੀਮ ਦੇ ਨਾਲ ਉਹਨਾਂ ਨੇ ਜਿਹੜਾ ਉਹ ਰੋਸ ਰੈਲੀ ਵੀ ਰੱਖੀ ਹੈ, ਝੰਡਾ ਵੀ ਚਲਾਉਣਾ ਹੈ। ਨਿਊਯਾਰਕ ਦੇ ਵਿੱਚ ਭਾਰਤੀ ਕੌਂਸੂਲੇਟ ਦੇ ਬਾਹਰ, ਇਸੇ ਤਰ੍ਹਾਂ ਸੈਨ ਫਰਾਂਸਿਸਕੋ ਵੀ ਔਰ ਸ਼ਿਕਾਗੋ ਵੀ ਔਰ ਹਿਊਸਟਨ ਵੀ। ਆਸਟ੍ਰੇਲੀਆ 'ਚ ਅਸੀਂ ਪਰਥ ਦੀ, UK 'ਚ ਤਾਂ ਕਾਫੀ ਵੱਡੇ ਪੈਮਾਨੇ 'ਤੇ ਉਹ ਕਰਦੇ ਨੇ।
ਔਰ ਹੋਰ ਵੀ ਬਹੁਤ ਸਾਰੇ ਜਰਮਨ ਫਰੈਂਕਫਰਟ ਦੇ ਹਵਾਲੇ ਨਾਲ ਸੀ, ਪਰ ਜਿੰਨੀ ਸਾਡੇ ਨਾਲ ਜਿਹੜੇ ਪਰਸਨਲੀ ਕਮਿਊਨੀਕੇਟ ਕਰਦੇ ਨੇ ਜਾਂ ਉਹਨਾਂ ਦੀ ਕੋਈ ਚੀਜ਼ ਮੈਂ ਦੇਖਦਾ ਕਿ ਉਹਨਾਂ ਨੇ ਭੇਜੀ ਹੈ ਤੇ ਫਿਰ ਅਸੀਂ ਡਿਸਕਸ ਕਰਦੇ ਹਾਂ। ਔਰ ਅੱਜ ਹੀ ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਚੀਫ ਨੇ TV 84 ਦੇ ਮੌਂਟਰੀਆਲ ਦੇ ਵਿੱਚ, ਉਹਨਾਂ ਦੀ ਨੇ ਜਾਣਕਾਰੀ ਵੀ ਦਿੱਤੀ ਹੈ, ਉਹਨਾਂ ਨਾਲ ਗੱਲ ਵੀ ਹੋਈ। ਔਰ ਸਾਡੇ ਵੀਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਮੈਂ ਅੱਜ ਹੀ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਕੁਝ ਜਿਹੜੇ ਨੇ ਉਹ ਪਿਲਰ ਹੁੰਦੇ ਨੇ, ਨੋ ਮੈਟਰ ਤੁਸੀਂ ਕਿਹਨਾਂ ਹਾਰਡਸ਼ਿਪ ਚੋਂ ਗੁਜ਼ਰਦੇ ਹੋ, ਪਰ ਅਲਟੀਮੇਟਲੀ ਕੁਝ ਚੀਜ਼ਾਂ ਘੁੰਮਦੀਆਂ ਹੀ ਉਸ ਦੁਆਲੇ ਨਾਲ ਹੁੰਦੀਆਂ। ਔਰ ਇਹ 2 ਪ੍ਰੋਟੈਸਟ ਜਿਹੜੇ ਨੇ ਔਰ ਬਲੈਕ ਡੇ ਜਿਹਨੂੰ ਉਹਨਾਂ ਨੇ ਵਿਸ਼ਵਾਸਘਾਤ ਡੇ ਵੀ ਕਿਹਾ, 2 ਥਾਵਾਂ ਤੇ ਕਿ ਉਹਨਾਂ ਨੇ ਈਸਟਰਨ ਕੈਨੇਡਾ ਦੇ ਵਿੱਚ ਰੱਖੇ ਨੇ, ਵੈਨਕੂਵਰ, ਸਰੀ, ਉਹ ਵੀ ਪਲਾਨ ਉਹਨਾਂ ਨੇ ਕੀਤਾ ਹੋਏਗਾ ਜ਼ਰੂਰ, ਪਰ ਮੇਰੇ ਕੋਲ ਜਾਣਕਾਰੀ ਨਹੀਂ ਹੈ। ਸੋ 15 ਅਗਸਤ ਨੂੰ ਜਿਹੜਾ ਹੈ ਦੁਪਹਿਰ 1 ਤੋਂ 3 ਵਜੇ ਤੱਕ ਇੰਡੀਅਨ ਹਾਈ ਕਮਿਸ਼ਨ ਆਟਵਾ ਦੇ ਸਾਹਮਣੇ ਜਿਹੜਾ ਹੈ ਉਹ ਬਲੈਕ ਡੇ ਔਰ ਖਾਲਿਸਤਾਨ ਦਾ ਝੰਡਾ, ਇਹ ਸਾਡਾ ਮੈਸੇਜ ਹੋਏਗਾ। ਇਸੇ ਤਰ੍ਹਾਂ 15 ਅਗਸਤ ਨੂੰ ਹੀ 1 ਵਜੇ ਤੋਂ ਹਰਸ਼ੇ ਸੈਂਟਰ ਦੇ ਸਾਹਮਣੇ ਗ੍ਰੇਟਰ ਟੋਰਾਂਟੋ ਏਰੀਆ 'ਚ ਵੀ ਜਿਹੜਾ ਹੈ ਉਹਨਾਂ ਨੇ ਇੱਕ ਜ਼ੋਰਦਾਰ ਪ੍ਰੋਟੈਸਟ ਰੈਲੀ ਰੱਖੀ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਆਪਣੇ, ਕਿਉਂਕਿ TV 84 ਦਾ ਇੱਕ ਵੱਡਾ ਵਿਊਅਰਸ਼ਿਪ ਦਾ ਹਿੱਸਾ ਕੈਨੇਡਾ 'ਚ ਈਸਟ ਕੋਸਟ 'ਤੇ ਹੈ, ਔਰ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਜਦੋਂ ਅਸੀਂ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਹਾਂ, ਸਾਡੇ ਇਹਨਾਂ ਵੀਰਾਂ ਨੇ ਐਫਰਟ ਕਰਕੇ ਜਿਵੇਂ TV 84 ਦੀ ਮਦਦ ਕੀਤੀ ਹੈ, ਉਹ ਸਾਡੇ ਲਈ ਹਮੇਸ਼ਾ ਹੀ ਅਭੁੱਲ ਹੈ। ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਇਵੇਂ ਹੀ ਉਹਨਾਂ ਦਾ ਪਿਆਰ ਔਰ ਸਾਡੇ ਪ੍ਰਤੀ ਹਮਦਰਦੀ ਜਿਹੜੀ ਹੈ ਉਹ ਜਾਰੀ ਰਹੇਗੀ। ਔਰ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਅਮਰੀਕਾ 'ਚ ਵੀ ਜਿੱਥੇ ਜਿੱਥੇ ਪ੍ਰੋਟੈਸਟ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰੋ, ਕੈਨੇਡਾ 'ਚ ਵੀ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਅੱਜ 9:30 ਤੋਂ 10:30 ਤੱਕ ਇੱਕ ਪੈਨਲ ਡਿਸਕਸ਼ਨ TV 84 'ਚ ਹੋਏਗੀ, ਜਿਹਦੇ 'ਚ ਰਾਜ਼ਾ ਰਜ਼ਾਕ ਜਿਹੜੇ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਨੇ ਉਹ ਵੀ ਸ਼ਮੂਲੀਅਤ ਕਰਨਗੇ, ਵੀਰ ਹਿੰਮਤ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵੀ ਕੋਆਰਡੀਨੇਟਰ ਨੇ, ਔਰ ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਦੇ ਵਿੱਚ ਰੂਹੇ ਰਵਾਨ ਨੇ, ਉਹ ਵੀ ਉਹਦਾ ਹਿੱਸਾ ਹੋਣਗੇ। ਔਰ ਮੈਂ ਵੀ ਉਸ ਦੇ ਵਿੱਚ ਪਾਰਟਿਸਿਪੇਟ ਕਰਾਂਗਾ ਔਰ ਅਮਰਜੀਤ ਸਿੰਘ ਉਹਨੂੰ ਕੰਡਕਟ ਕਰਨਗੇ 9:30 ਤੋਂ 10:30। ਸੋ ਉਹਦੇ 'ਚ ਅਸੀਂ ਇਹਨਾਂ ਦੀ ਸੋ ਕਾਲਡ ਜਿਹੜੀ ਆਜ਼ਾਦੀ ਹੈ ਉਸ ਦੀ, ਭਾਰਤ ਮਾਤਾ ਦੀ ਅਸਲੀਅਤ, ਔਰ ਇਹ ਤਾਂ ਨਹੀਂ ਕਹਿ ਸਕਦੇ ਮਾਤਾ ਨੂੰ ਕਿ ਭਾਈ ਉਸ ਦਾ ਜਿਹੜਾ ਉਹ ਖੰਭ ਨੋਚਾਂਗੇ ਜਾਂ ਬੇਨਕਾਬ ਕਰਨਾ ਵੀ ਜਿਹੜਾ ਲਫ਼ਜ਼ ਹੈ, ਹੁਣ ਮਾਤਾ ਇਹ ਕਹਿੰਦੇ ਨੇ, ਇਵੇਂ ਤਾਂ ਨਹੀਂ ਕਿਹਾ ਜਾਂਦਾ। ਵੈਸੇ ਇਹ ਇੱਕ ਵੱਖਰੀ ਗੱਲ ਹੈ ਕਿ ਭਾਈ ਜਦੋਂ ਅਸੀਂ ਇਹ ਹੁਣ ਜ਼ਿਕਰ ਕਰ ਰਹੇ ਹਾਂ, ਇੱਕ ਕਾਂਗਰਸ ਦੀ ਸਪੋਕਸਵੂਮਨ ਲੇਡੀ ਨੇ ਕਿਹਾ ਵੀ ਇਸ ਭਾਰਤ ਮਾਤਾ ਦੇ ਵਿੱਚ ਗਾਂ ਜਿਹੜੀ ਆ ਉਹ ਮਾਤਾ ਹੈ, ਲੇਕਿਨ ਦਲਿਤ ਦੀ ਜਿਹੜਾ ਰੁਤਬਾ ਹੈ ਉਹ ਉਸ ਤੋਂ ਵੀ ਘੱਟ ਹੈ, ਔਰ ਉਹ ਬਿਲਕੁਲ ਹੈ ਹੀ ਨਹੀਂ ਉਸ ਦਾ ਰੁਤਬਾ। ਪਰ ਉਹ ਗੱਲ ਕਰਨ ਤੋਂ ਪਹਿਲਾਂ ਅਸੀਂ ਇੱਕ ਪੰਛੀ ਝਾਤ ਜ਼ਰੂਰ ਜਿਹੜਾ ਹੈ, ਬਾਕੀ ਦਾ ਡੀਟੇਲ ਪੈਨਲ ਡਿਸਕਸ਼ਨ 'ਚ ਹੀ ਆਏਗਾ ਕਿ ਭਾਈ ਕੀ ਹੈ ਕਿ 74 ਸਾਲਾਂ ਦੀ ਕਹਾਣੀ, ਸਿੱਖਾਂ ਦੀ ਕਹਾਣੀ ਤਾਂ ਅਸੀਂ ਰੋਜ਼ਾਨਾ ਹੀ ਸੁਣਾਉਂਦੇ ਹਾਂ। ਉਹ ਤਾਂ ਸਾਡਾ ਸਫ਼ਰ ਕ੍ਰਿਮੀਨਲ ਟਰਾਈਬ ਤੋਂ ਸ਼ੁਰੂ ਹੁੰਦਾ ਹੈ। 10 ਅਕਤੂਬਰ 1947 ਦਾ ਉਹ ਸਰਕੂਲਰ ਜਿਸ ਨੂੰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਔਰ ਉਹਨਾਂ ਦੇ ਹੋਮ ਮਿਨਿਸਟਰ ਜਿਹੜੇ ਨੇ ਪਟੇਲ, ਉਹਨਾਂ ਦੇ ਆਦੇਸ਼ਾਂ ਤੇ ਜਾਰੀ ਕੀਤਾ। ਔਰ ਜਿਹੜਾ ਸਿੱਖਾਂ ਨੂੰ ਕ੍ਰਿਮੀਨਲ ਟਰਾਈਬ ਐਲਾਨਦਾ ਸੀ, ਔਰ ਇਹ ਕਹਿੰਦਾ ਸੀ ਕਿ ਵੀ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਔਰ ਇਸ ਦੇ ਉੱਤੇ ਜਿਹੜੀ ਜਿਵੇਂ ਫਿਰ ਸਟੋਰੀ ਅਨਫੋਲਡ ਹੋਈ, ਸਰ ਕਪੂਰ ਸਿੰਘ ਜਿਹੜੇ ਡਿਸਟ੍ਰਿਕਟ ਕਾਂਗੜਾ ਉਸ ਵੇਲੇ ਪੰਜਾਬ ਦਾ ਹਿੱਸਾ ਸੀ, ਉਹਦੇ ਡਿਪਟੀ ਕਮਿਸ਼ਨਰ ਸਨ, ਉਹ 16 ਸਾਲ ਦੀ ਉਹਨਾਂ ਦੀ ਨੌਕਰੀ ਸੀ, ਉਹਨਾਂ ਨੇ ਉਸ 'ਤੇ ਓਬਜੈਕਟ ਕੀਤਾ। ਔਰ ਫਿਰ ਜੋ ਕਹਾਣੀ ਉਹਨਾਂ ਨਾਲ ਵਾਪਰੀ, ਅਸਲ 'ਚ ਜਿਹੜੀ ਉਹਨਾਂ ਦੀ ਕਹਾਣੀ ਹੈ, ਜਿਹੜੀ ਉਹਨਾਂ ਨੇ ਸਾਚੀ ਸਾਖੀ 'ਚ ਕਹੀ, ਇਹ ਇਨਫੈਕਟ ਸਿੱਖ ਕੌਮ ਦੀ ਕਹਾਣੀ ਹੈ। ਔਰ ਇੱਕ ਜੁਮਲੇ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਦਾ ਫੇਟ ਬਿਆਨਿਆ ਕਿ ਭਾਈ ਬਦਲ ਗਏ ਹਾਕਮ, ਗੋਰੇ ਗਏ, ਨਵੇਂ ਹਾਕਮ ਆਏ, ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿਖੜੇ ਕਾ, ਇਹ ਹਾਲਤ। ਹੁਣ ਜੇ ਅਸੀਂ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਕਰੀਏ, ਕਿਉਂਕਿ ਇੱਕ ਪੈਰਲਲ ਮੂਵਮੈਂਟ ਜਿਹੜੀ ਕਿ ਕਾਇਦੇ ਆਜ਼ਮ ਵੱਲੋਂ ਜਦੋਂ ਪਾਕਿਸਤਾਨ ਦੀ ਐਡਵੋਕੇਸੀ ਕੀਤੀ ਗਈ ਤੇ ਬਰਾਬਰ ਦੀ ਧਿਰ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਹਨਾਂ ਦੇ ਜਿਹੜੇ ਕਿ ਉਸ ਵੇਲੇ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਬਣਾਏ ਗਏ, ਉਹਨਾਂ ਨੇ ਆਪਣਾ ਨੈਸ਼ਨਲਿਸਟ ਇੰਡੀਅਨ ਨੈਸ਼ਨਲਿਜ਼ਮ ਦਾ ਝੰਡਾ ਚੁੱਕਿਆ।
ਕਿ ਇਹਦੇ ਥੱਲੇ ਕਿ ਭਾਈ ਇਹ ਤਾਂ ਸੈਕੂਲਰ ਇੰਡੀਆ ਹੈ, ਸਾਡਾ ਵੀ ਇਸ ਮੁਲਕ ਤੇ ਉਨਾ ਹੀ ਹੱਕ ਹੈ ਔਰ ਅਸੀਂ ਔਰ ਉਹ ਕਿਸ ਹਸ਼ਰ ਚੋਂ ਮੁਸਲਮਾਨ ਅੱਜ 200 ਮਿਲੀਅਨ ਦੇ ਕਰੀਬ ਭਾਰਤੀ ਮੁਸਲਮਾਨ ਨੇ। ਇਹ ਕਹਾਣੀ ਵੀ ਜੇ ਉਹਨਾਂ ਦੀ ਉਸ ਦੀ ਇੱਕ ਤੰਦ ਜੇ ਛੋਈਏ ਤਾਂ ਫਿਰ ਮੇਰਾ ਖਿਆਲ ਹੈ ਕਈ ਦਿਨ ਬਿਆਨ ਕੀਤਾ ਜਾ ਸਕਦਾ ਹੈ ਉਹਨਾਂ ਦਾ ਪਲਾਈਟ। ਜੇ ਅੱਜ ਤੁਸੀਂ ਭਾਰਤ ਦੇ ਵਿੱਚ ਜਿਹੜੇ ਬਿਲੋ ਦਾ ਪਾਵਰਟੀ ਲਾਈਨ ਰਹਿ ਰਹੇ ਲੋਕ ਨੇ ਉਹਨਾਂ 'ਚ ਦੇਖੋ ਤੇ ਜ਼ਿਆਦਾ ਮੁਸਲਮਾਨ ਹੋਣਗੇ ਜਿਨ੍ਹਾਂ ਦੇ ਉੱਤੇ ਤਸ਼ੱਦਦ ਔਰ ਜਿਸ ਕਿਸਮ ਦਾ ਯੂਪੀ ਦੇ ਵਿੱਚ ਐਨਕਾਊਂਟਰਸ ਤੋਂ ਸ਼ੁਰੂ ਕਰਕੇ ਗੁਜਰਾਤ 2002 ਔਰ ਅੱਜ ਈਵਨ ਜਿਹੜੀਆਂ ਨੋਮੀਨਲ ਜਿਹੀਆਂ ਜਿਹੜੀਆਂ ਇਹਨਾਂ ਦੀਆਂ ਕਮਿਟਮੈਂਟਸ ਕਨਸਟੀਟਿਊਸ਼ਨਲੀ ਉਹਨਾਂ ਦੇ ਨਾਲ ਕੀਤੀਆਂ ਗਈਆਂ ਸੀ। ਕਸ਼ਮੀਰ ਦੀ ਗੱਲ ਅਸੀਂ ਕਰਦੇ ਹਾਂ ਰੋਜ਼ਾਨਾ ਕਿ ਕਿਵੇਂ ਆਈਨੀ ਗੁੰਡਾਗਰਦੀ ਕਰਕੇ ਆਰਟੀਕਲ 370 35A ਤਾਂ ਖਤਮ ਕੀਤਾ ਹੈ, ਉਹਨਾਂ ਦਾ ਵਜੂਦ ਵੀ ਖਤਮ ਕੀਤਾ ਹੈ। ਪਰ ਜਿਹੜੇ ਕਨਸਟੀਟਿਊਸ਼ਨਲੀ ਮੁਸਲਮਾਨਾਂ ਦੇ ਲਈ ਟ੍ਰਿਪਲ ਤਲਾਕ ਲਾਅ ਜਿਵੇਂ ਖਤਮ ਕੀਤਾ ਗਿਆ, ਜਿਵੇਂ ਜਿਹੜਾ ਹੁਣ ਯੂਨੀਫਾਰਮ ਸਿਵਲ ਕੋਡ ਬਣਾਉਣ ਦੇ ਨਾਂ ਥੱਲੇ ਜਿਹੜਾ ਉਹਨਾਂ ਦਾ ਮੁਸਲਿਮ ਪਰਸਨਲ ਲਾਅ ਹੈ ਉਹਨੂੰ ਵੀ ਖਤਮ ਕਰਨ ਦੀਆਂ ਤਿਆਰੀਆਂ ਨੇ। ਔਰ ਜੋ ਬਾਬਰੀ ਮਸਜਿਦ ਤੋਂ ਲੈ ਕੇ ਬਾਕੀਆਂ ਦੇ ਨਾਲ ਹੋ ਰਿਹਾ ਜਾਂ ਹੋਣ ਜਾ ਰਿਹਾ ਇਹ ਵੀ ਆਪਣੀ ਥਾਂ ਤੇ ਕਹਾਣੀ ਲਗਾਤਾਰਤਾ ਨਾਲ ਬਿਆਨੀ ਜਾਂਦੀ ਹੈ। ਸੋ ਇਸ ਵੇਲੇ ਜੇ ਅੰਗਰੇਜ਼ੀ ਦਾ ਲਫ਼ਜ਼ ਰੈਚਡ ਪੋਲਾਈਟ ਕਹਿਣਾ ਹੋਏ ਤੇ ਉਹ ਉਹਨਾਂ ਦੇ ਨਾਲ ਵਾਪਰ ਰਿਹਾ। ਹੁਣ ਈਸਾਈਆਂ ਦੀ ਗੱਲ ਵੀ ਉਸੇ ਹੀ ਕੈਟਾਗਰੀ ਦੇ ਵਿੱਚ ਹੈ। ਉਹ ਜਿਹੜਾ ਕੰਧਮਾਲ ਹੋਏ ਉੜੀਸਾ ਦੇ ਵਿੱਚ ਔਰ ਭਾਰਤ ਪਰ ਨਾਰਥ ਈਸਟ ਦੀਆਂ ਸਟੇਟਾਂ 'ਚ ਔਰ ਈਵਨ ਝਾਰਖੰਡ ਛੱਤੀਸਗੜ੍ਹ ਵਰਗੇ ਉਹ ਸੂਬੇ ਜਿੱਥੇ ਕਿ ਟਰਾਈਬਲ ਲੋਕ ਈਸਾਈਅਤ 'ਚ ਆਏ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਜਾ ਰਿਹਾ। ਔਰ ਦਲਿਤ ਬੈਕਵਰਡ ਕਲਾਸ ਔਰ OBC ਜਿਨ੍ਹਾਂ ਦੇ ਲਈ ਲਫ਼ਜ਼ ਤੁਸੀਂ ਆਦੀਵਾਸੀ ਵਰਤੋ, ਸ਼ਡਿਊਲ ਟਰਾਈਬ, ਸ਼ਡਿਊਲ ਕਾਸਟ ਵਰਤੋ ਜਾਂ ਅੱਜ ਕੱਲ੍ਹ ਮੂਲ ਨਿਵਾਸੀ ਵੀ ਕਾਫੀ ਪੋਪੂਲਰ ਲਫ਼ਜ਼ ਹੈ। ਉਹਨਾਂ ਦੀ ਕਹਾਣੀ ਜਿਹੜੀ 4000 ਸਾਲ ਤੋਂ ਜਿਸ ਨੂੰ ਅਲਾਮਾ ਇਕਬਾਲ ਨੇ ਨਾਨਕ ਨਜ਼ਮ ਦੇ ਵਿੱਚ 2 ਲਾਈਨਾਂ ਦੇ ਵਿੱਚ ਇਹ ਬਿਆਨਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। मैं ਅੱਗੇ ਨਹੀਂ ਜਾਵਾਂਗਾ ਕਿ ਉਹਨਾਂ ਨੇ ਕਿਵੇਂ ਗੁਰੂ ਨਾਨਕ ਸਾਹਿਬ ਨੂੰ ਮਰਦੇ ਕਾਮਲ ਕਿਹਾ। ਹੁਣ ਕਹਾਣੀ ਅਸੀਂ ਇਹ ਜਦੋਂ ਕਿ ਅੱਜ ਤੋਂ ਲਗਭਗ 75-80 ਸਾਲ ਪਹਿਲਾਂ ਉਹ ਨਜ਼ਮ ਲਿਖ ਰਹੇ ਨੇ ਤੇ ਉਹਨਾਂ ਦੇ ਸਾਹਮਣੇ ਹੈ ਕਿ ਭਾਈ ਕਿਵੇਂ ਸ਼ੂਦਰ ਜਿਹਨੂੰ ਬਣਾਇਆ ਹੋਇਆ। ਹੁਣ ਸ਼ੂਦਰ ਲਫ਼ਜ਼ ਹੀ ਬ੍ਰਾਹਮਣ ਦਾ ਹੈ, ਅਲਾਮਾ ਇਕਬਾਲ ਦੀ ਘਾੜਤ ਨਹੀਂ ਹੈ। ਅਨਟਚੇਬਲ, ਜਿਸ ਨੂੰ ਟੱਚ ਨਹੀਂ ਕੀਤਾ, ਜਿਹਦਾ ਛੋਇਆ ਪਾਣੀ ਤੱਕ ਨਹੀਂ, ਜਿਹਦਾ ਪਰਛਾਵਾਂ ਵੀ ਪੈ ਜਾਏ ਤੇ ਜਾ ਕੇ ਨਹਾ ਕੇ ਬ੍ਰਾਹਮਣ ਜਿਹੜਾ ਆਪਣੇ ਆਪ ਨੂੰ ਸ਼ੁੱਧ ਕਰਦਾ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਲਈ ਇਹ ਮੁਲਕ ਹਿੰਦੁਸਤਾਨ ਨਹੀਂ ਹੈ, ਇਸ ਮੁਲਕ ਦਾ ਨਾਂ ਉਹਨਾਂ ਦੇ ਲਈ ਗਮ ਖਾਨਾ ਹੈ ਕਿਉਂਕਿ ਉਹਨਾਂ ਨੂੰ ਸਿਵਾਏ ਗਮ ਤੋਂ ਇਸ ਮੁਲਕ ਨੇ ਕੁਛ ਨਹੀਂ ਦਿੱਤਾ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਇਸ ਮੁਲਕ ਦੇ ਵਾਸੀ ਨੇ, ਜਿਹੜੇ ਹਾਈ ਕਾਸਟ ਨੇ, ਉਹਨਾਂ ਦੇ ਅੰਦਰ ਉਹਨਾਂ ਦੇ ਅਹਿਸਾਸ 'ਚ ਇਨਸਾਨੀਅਤ ਦਾ ਦਰਦ ਹੀ ਨਹੀਂ ਹੈ। ਦਰਦ ਇਨਸਾਨੀ ਸੇ ਇਸ ਬਸਤੀ ਦਾ ਦਿਲ ਬੇਗਾਨਾ ਹੈ। ਇਸ ਕਦਰ ਬੇਗਾਨਗੀ ਹੈ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਉਹ ਜ਼ਬਰ ਕਰ ਰਹੇ ਨੇ, ਜ਼ੁਲਮ ਕਰ ਰਹੇ ਨੇ। ਹਾਲਾਂਕਿ ਸਾਡੇ ਦਲਿਤ ਵੀਰ ਭੈਣਾਂ ਬੜੇ ਫਖਰ ਦੇ ਨਾਲ ਜਦੋਂ ਭਾਰਤੀ ਕਨਸਟੀਟਿਊਸ਼ਨ ਦੀ ਗੱਲ ਕਰਦੇ ਨੇ, ਆਇਨ ਦੀ, ਤੇ ਡਾਕਟਰ B.R. ਅੰਬੇਦਕਰ ਉਹ ਕਨਸਟੀਟਿਊਐਂਟ ਅਸੈਂਬਲੀ ਦੇ ਚੀਫ ਸੀ। ਲੇਕਿਨ ਜੇ ਤੁਸੀਂ ਉਸੇ ਉਹੀ ਜਿਹੜੇ ਇੱਕ ਬਹੁਤ ਵੱਡੇ ਇੰਟੈਲੈਕਚੁਅਲ 20ਵੀਂ ਸਦੀ 'ਚ ਹੋਏ ਨੇ, ਪਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਹੀ ਜੇ ਤੁਸੀਂ 1952-53 'ਚ ਜਦੋਂ ਉਹਨਾਂ ਨੂੰ ਬਾਅਦ 'ਚ ਹਰਵਾ ਦਿੱਤਾ ਜਾਂਦਾ ਹੈ, ਲਾ ਮਿਨਿਸਟਰ ਤੋਂ ਵੀ ਕੱਢਿਆ ਜਾਂਦਾ ਹੈ, ਮਹਾਰਾਸ਼ਟਰ 'ਚ ਵੀ ਸੀਟ ਜਿਹੜੀ ਆ ਉਹ ਨਹਿਰੂ ਔਰ ਦੂਜੇ ਹਰਵਾਉਂਦੇ ਨੇ। ਔਰ 1952 ਜਾਂ 53 ਦੇ ਵਿੱਚ ਉਹਨਾਂ ਦੀ ਕੋਰਟ ਜਿਹੜੀ ਸਾਰੇ ਸੋਸ਼ਲ ਮੀਡੀਆ 'ਤੇ ਹੈ ਉਹ ਰਾਜ ਸਭਾ 'ਚ ਖਲੋ ਕੇ ਕਹਿੰਦੇ ਨੇ ਕਿ ਇਸ ਕਨਸਟੀਟਿਊਸ਼ਨ 'ਚੋਂ ਸਾਡੇ ਲਈ ਕੁਛ ਨਹੀਂ ਹੈ, ਮੈਂ ਤਾਂ ਇਸ ਨੂੰ ਸਾੜ ਦੇਣਾ ਚਾਹੁੰਦਾ। ਹੁਣ ਜੇ ਤੁਸੀਂ ਫਿਰ ਵੀ ਉਸ ਕਨਸਟੀਟਿਊਸ਼ਨ ਦੀ ਦੁਹਾਈ ਦੇਈ ਜਾਓ ਤੇ ਵੱਖਰੀ ਗੱਲ ਹੈ। ਇਹ ਤਾਂ ਇਵੇਂ ਹੀ ਹੈ ਜਦੋਂ ਤੁਸੀਂ ਇੱਕ ਚੀਜ਼ ਨੂੰ, ਹੁਣ ਜੇ ਕੋਈ ਅਲਾਮਾ ਇਕਬਾਲ ਦੀ ਇਸ ਨਜ਼ਮ ਨੂੰ ਹੀ ਕੋਟ ਕਰੀ ਜਾਏ ਕਿ ਜੀ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ, ਇਹ ਗੁਲਿਸਤਾਨ ਹਮਾਰਾ। ਹੁਣ ਤੁਸੀਂ ਕਹੋ ਜੀ ਦੇਖੋ ਉਹਨਾਂ ਨੇ ਤਾਂ ਸਾਰੇ ਜਹਾਂ ਸੇ, ਪਰ ਫਿਰ ਤੁਸੀਂ ਹਮੇਸ਼ਾ ਜਿਹੜੀ ਲੇਟਰ ਸਟੇਟਮੈਂਟ ਹੁੰਦੀ ਹੈ ਉਹ ਡੋਮੀਨੇਟ ਕਰਦੀ ਹੈ ਜਾਂ ਉਹਦੇ ਥੱਲੇ ਪਿਛਲੀ ਰਿਜੈਕਟ ਹੋ ਜਾਂਦੀ ਹੈ। ਜਦੋਂ ਅਲਾਮਾ ਇਕਬਾਲ ਨੇ ਕਿਹਾ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ, ਔਰ ਉਹੀ ਪਾਕਿਸਤਾਨ ਦੇ ਆਈਡੀਆ ਦੀ ਨੀਂਹ ਰੱਖਦੇ ਨੇ। ਸੋ ਜੇ ਤੁਸੀਂ ਡਾਕਟਰ ਅੰਬੇਦਕਰ ਦਾ ਹੀ 1953 ਦਾ ਉਹ ਦੇਖ ਲੈਂਦੇ ਹੋ ਕਿ ਭਾਈ ਉਹ ਤਾਂ ਸਾੜਨ ਤੱਕ ਜਾਂਦੇ ਨੇ, ਔਰ ਉਸ ਤੋਂ ਪਹਿਲਾਂ ਬ੍ਰਾਹਮਣਵਾਦ ਨੂੰ ਉਹਨਾਂ ਨੇ ਕਿਵੇਂ ਟੋਟਲੀ ਡਿਕਰਾਈ ਕੀਤਾ 1920s 'ਚ
ਉਹਨਾਂ ਨੇ ਇੱਕ ਦਿਨ ਮੁਕਰਰ ਕੀਤਾ, ਅਜੇ ਵੀ ਸਿੰਬੋਲਿਕ ਹੁਣ ਕਰਦੇ ਨੇ, ਜਿਸ ਦਿਨ ਵੇਦ ਸ਼ਾਸਤਰ ਪੁਰਾਣ ਉਹਨਾਂ ਨੂੰ ਸਾੜਿਆ ਜਾਂਦਾ ਸੀ ਪਬਲਿਕਲੀ। ਔਰ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਇਹ ਹਿੰਦੂ ਧਰਮ ਗ੍ਰੰਥ ਮੌਜੂਦ ਨੇ, ਦਲਿਤ ਨੂੰ ਜਿਹੜਾ ਸ਼ੂਦਰ ਨੂੰ ਜਿਹਨੂੰ ਬਣਾਇਆ ਹੋਇਆ ਇਹਨਾਂ ਨੇ, ਜਿਹਦੇ ਲਈ ਕਨਸਟੀਟਿਊਸ਼ਨਲ ਟਰਮ ਸ਼ਡਿਊਲ ਕਾਸਟ ਆਈ, ਉਹਨਾਂ ਨੂੰ ਜਿਹੜਾ ਉਹਨਾਂ ਦਾ ਭਲਾ ਨਹੀਂ ਹੋ ਸਕਦਾ, ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਦਾ। ਹੁਣ ਇਹ ਪਲਾਈਟ ਦਲਿਤ ਦੀ ਔਰ ਟਰਾਈਬਲਸ ਦੀ ਵੀ ਅਸੀਂ ਗੱਲ ਕਰਦੇ ਹਾਂ। ਹੁਣ ਮੁੱਖ ਧਾਰਾ ਜਿਸ ਦੇ ਵਿੱਚ ਹਾਈ ਕਾਸਟ ਜੋੜ ਲਓ ਜਾਂ ਦੂਸਰੇ ਜੋੜ ਲਓ, ਜਿਨ੍ਹਾਂ ਨੇ ਬੜੇ ਢੋਲ ਦੇ ਡਗੇ ਨਾਲ ਕਿਹਾ ਪਾਰਲੀਮੈਂਟ ਇਹ ਮਾਡਰਨ ਜਿਹੜਾ ਮੰਦਰ ਟੈਂਪਲ, ਉਹਨਾਂ ਦੀ ਗੱਲ ਦੇਖ ਲਓ। ਔਰ ਮੈਂ ਜ਼ਿਆਦਾ ਦੂਰ ਨਹੀਂ ਜਾਵਾਂਗਾ, ਪਿੱਛੋਂ ਅੱਗੇ ਆਉਣ ਨਾਲੋਂ ਅੱਗੋਂ ਜੇ ਪਿੱਛੇ ਨੂੰ ਜਾਣਾ ਹੋਏ ਤੇ ਅਸੀਂ ਪਿੱਛੇ ਦੀ ਗੱਲ ਤਾਂ ਕਰ ਲਈ। ਹੁਣ ਅਜੇ 3 ਦਿਨ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਖਤਮ ਹੋਇਆ, ਲੋਕ ਸਭਾ ਰਾਜ ਸਭਾ, ਕੀ ਉੱਥੇ ਹੋਇਆ, ਕਿਸ ਕਿਸਮ ਦੀ ਕਿਵੇਂ 9-10 ਮਿੰਟ ਦੇ ਵਿੱਚ 28 ਦੇ ਕਰੀਬ ਬਿੱਲ ਪਾਸ ਕੀਤੇ ਗਏ, ਕਿਵੇਂ ਸਾਰੀ ਆਪੋਜੀਸ਼ਨ ਬਾਹਰ ਬੈਠੀ ਹੈ, ਕਿਵੇਂ ਰਾਜ ਸਭਾ ਦੇ ਵਿੱਚ ਮਾਰਸ਼ਲ ਜਿਨ੍ਹਾਂ ਦੇ ਨਾਲ ਗੁੰਡੇ ਵੀ ਸੱਦੇ ਗਏ, ਉਹਨਾਂ ਨੇ ਅੰਦਰ ਪਾਰਲੀਮੈਂਟ ਦੇ ਰਾਜ ਸਭਾ ਦੀਆਂ ਮੈਂਬਰ ਜਿਹੜੀਆਂ ਪਾਰਲੀਮੈਂਟ ਨੇ ਬੀਬੀਆਂ ਦੀ ਮਾਰ ਕੁਟਾਈ ਕੀਤੀ, ਅੰਦਰ ਕੀਤਾ। ਉਹਦੇ 'ਚ ਮੈਂ ਸਿਰਫ ਹੈਡਲਾਈਨਸ 2-4 ਪੜ੍ਹ ਦੇਣਾ ਚਾਹੁੰਦਾ ਕਿਉਂਕਿ ਮੈਂ ਵਕਤ ਵੀ ਦੇਖ ਰਿਹਾ, ਡੀਟੇਲ 'ਚ ਨਹੀਂ ਜਾ ਸਕਾਂਗਾ। ਔਰ ਇਹ ਦਾ ਹਿੰਦੂ ਦੀ ਜਿਹੜੀ ਹੈ ਖਬਰ ਹੈ, ਆਊਟਸਾਈਡਰਸ ਬ੍ਰੌਟ ਇਨ ਐਜ਼ ਮਾਰਸ਼ਲਸ ਟੂ ਮੈਨ ਹੈਂਡਲ ਐਮਪੀਜ਼ ਆਪੋਜੀਸ਼ਨ। ਇਹ ਆਪੋਜੀਸ਼ਨ ਦੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਜੀ ਬਾਹਰੋਂ ਗੁੰਡੇ ਲਿਆ ਕੇ, ਹੁਣ ਗਲੀਆਂ ਦੇ ਵਿੱਚ ਤਾਂ ਗੁੰਡੇ ਕੁੱਟਦੇ ਹੀ ਸੀ, ਉੱਥੇ ਲਿਆ ਕੇ ਉਹਨਾਂ ਦੇ ਨਾਲ ਕੀ ਹੋਇਆ। ਫਿਰ ਦੂਸਰੀ ਤੁਸੀਂ ਹੈਡਲਾਈਨ ਦੇਖਦੇ ਹੋ, ਗਵਰਨਮੈਂਟ ਸਟੋਨ ਵਾਲ them 11 opposition parties tell ਰਾਜ ਸਭਾ ਚੇਅਰਮੈਨ। ਔਰ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਸਟੋਨ ਵਾਲ ਕਰ ਦਿੱਤਾ ਹੈ ਕਿ ਬਈ ਤੁਸੀਂ ਕੋਈ ਡਿਸਕਸ਼ਨ ਤੱਕ ਨਹੀਂ ਹੋਣ ਦਿੰਦੇ ਹੋ ਔਰ ਗੁੰਡੇ ਲਿਆ ਕੇ ਬਾਹਰੋਂ ਮਾਰਸ਼ਲ ਦੇ ਭੇਖ ਦੇ ਵਿੱਚ ਤੁਸੀਂ ਕਟਵਾਉਂਦੇ ਹੋ। ਫਿਰ ਜੇ ਤੁਸੀਂ ਹੁਣ ਕਲੀਅਰਲੀ ਦੇਖਦੇ ਹੋ, ਵੈਨਸਡੇਜ਼ ਇਵੈਂਟਸ ਇਨ ਰਾਜ ਸਭਾ were nothing short of murder of democracy, say protesting opposition leaders। ਹੁਣ ਉਹਨਾਂ ਦਾ ਆਪੋਜੀਸ਼ਨ ਦਾ ਲੀਡਰ ਰਾਹੁਲ ਗਾਂਧੀ ਹੈ, ਉਹਦੀ ਸਟੇਟਮੈਂਟ ਤੋਂ ਅੰਦਾਜ਼ਾ ਲਾ ਲਓ ਕਿ 74 ਸਾਲਾਂ ਬਾਅਦ ਇਹ ਕਿੰਨਾ ਕੁ ਤਿਰੰਗਾ ਜਿਹੜਾ ਝੁੱਲਣ ਦੇ ਕਾਬਲ ਹੈ। The parliament session is over and frankly, as far as 60% of the country is concerned, no parliament session was held because their voice was crushed, humiliated, and yesterday in Rajya Sabha it was physically beaten. This is nothing short of murder of democracy। ਕਿ ਜੀ ਉਹ 60% ਵੈਸੀ ਰਿਪਰੈਜ਼ੈਂਟੇਸ਼ਨ ਬਾਹਰ ਹੈ ਔਰ ਅੰਦਰ ਸੱਦ ਕੇ ਜਿਵੇਂ ਕੁੱਟਿਆ ਗਿਆ, ਇਹ ਜਿਹੜਾ ਡੈਮੋਕ੍ਰੇਸੀ ਦਾ ਮਰਡਰ ਹੈ। ਔਰ ਜੈਰਾਮ ਰਮੇਸ਼ ਜਿਹੜਾ ਕਾਂਗਰਸ ਦਾ ਇੱਕ ਵੱਡਾ ਲੀਡਰ ਹੈ, ਉਸ ਨੇ ਕਿਹਾ ਪਾਰਲੀਮੈਂਟ ਬੀਇੰਗ ਮੇਡ ਇਰਰੈਲੇਵੈਂਟ ਬਾਈ ਮੋਦੀ ਗਵਰਨਮੈਂਟ, ਕਿ ਹੁਣ ਪਾਰਲੀਮੈਂਟ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ, ਉਹਨੂੰ ਇਰਰੈਲੇਵੈਂਟ ਬਣਾ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਕਿਉਂ ਐਜੀਟੇਟ ਕਰ ਰਹੇ ਹਾਂ ਐਜ਼ ਏ ਆਪੋਜੀਸ਼ਨ। ਵਨ ਆਫ ਦਾ ਰੀਜ਼ਨਸ, only 12% of bills in Modi's second term have gone through any parliament committee scrutiny, ਕਿ ਵੀ ਸਿਰਫ 12% ਜਿਹੜੇ ਨੇ ਉਹ ਸਕਰੂਟਨੀ ਦੇ ਲਈ ਦਿੱਤੇ ਜਾਂਦੇ ਨੇ, ਬਾਕੀ ਸਾਰੇ ਜਿਹੜੇ ਨੇ ਉਹ ਧੱਕੇ ਦੇ ਨਾਲ ਹੀ ਜਿਹੜੇ ਨੇ ਪਾਸ ਕਰਵਾਏ ਜਾਂਦੇ ਨੇ। ਔਰ ਇਸ ਹਾਲਤ ਨੂੰ ਜਿੱਥੋਂ ਅਸੀਂ ਦਲਿਤ ਔਰ ਇੱਕ ਪਾਸੇ ਭਾਰਤ ਮਾਤਾ, ਤੇ ਭਾਰਤ ਮਾਤਾ ਤੇ ਗਾਂ ਵੀ ਭਾਰਤ ਮਾਤਾ ਹੀ ਹੈ, ਪਿਓ ਪਤਾ ਨਹੀਂ ਕੌਣ ਹੈ, ਉਹ ਤਾਂ ਗਾਂਧੀ ਹੈ, ਫਿਰ ਪਤਾ ਨਹੀਂ ਹੁਣ ਇਹ ਇੱਕ ਜਿਹੜਾ ਉਹ ਬੰਦੇ ਦਾ ਇੱਕ ਜਾਨਵਰ ਨਾਲ ਵਿਆਹ ਹੋ ਸਕਦਾ ਕਿ ਨਹੀਂ, ਪਿਤਾ ਤੇ ਮਾਤਾ ਦਾ ਹੀ ਹੁੰਦਾ। ਔਰ ਕਾਂਗਰਸ ਦੀ ਸਪੋਕਸਪਰਸਨ ਹੈ ਸੁਪ੍ਰਿਆ ਸ਼੍ਰੀਨੈਟ, ਉਹਦੀ ਸਟੇਟਮੈਂਟ ਹੈ ਵੈਲਿਊ ਆਫ ਦਲਿਤ ਲਾਈਫ ਲੈਸ ਦੈਨ ਦੈਟ ਆਫ ਏ ਕਾਊ ਫॉर ਬੀਜੇਪੀ ਐਂਡ RSS। ਉਹਨੇ ਕਿਹਾ ਜੀ ਕਿ ਵੀ ਇਹ ਜਿਹੜੀ ਇੱਕ ਦਲਿਤ ਦੀ ਜ਼ਿੰਦਗੀ ਹੈ, ਔਰ ਲੰਬੀ ਚੌੜੀ ਸਟੇਟਮੈਂਟ ਹੈ। ਫਿਰ ਅਸੀਂ ਜੇ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ, ਅਸੀਂ ਕਿਸ ਕਿਸਮ ਦੇ ਜ਼ੁਲਮ ਕਿਨੇ, ਹੁਣ ਉਹੀ ਸੁਮੇਧ ਸੈਣੀ ਹਜ਼ਾਰਾਂ ਨੌਜਵਾਨਾਂ ਦਾ ਕਾਤਲ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ, ਬਹਿਬਲ ਕਲਾਂ, ਕੋਟਕਪੂਰਾ, ਦੂਜੇ ਤੀਜੇ ਗੋਲੀ ਦਾ। ਔਰ ਜਦੋਂ ਹੁਣ ਕੋਈ ਮਾੜਾ ਮੋਟਾ ਚੱਲਦਾ, ਹਾਈ ਕੋਰਟ ਗ੍ਰੈਂਟਸ ਇੰਟਰਿਮ ਐਂਟੀਸਪੇਟਰੀ ਬੇਲ ਟੂ ਪੰਜਾਬ ਐਕਸ DGP ਸੁਮੇਧ ਸੈਣੀ ਇਨ ਕਰਪਸ਼ਨ ਕੇ। ਇਹਦੇ ਬਾਵਜੂਦ ਹਾਲਾਂ ਅੰਦਰ ਵੀ 24 ਘੰਟੇ ਚਲਾ ਗਿਆ, ਕੋਈ ਫਰਕ ਨਹੀਂ ਪੈਣਾ। ਲੇਕਿਨ ਕਿਸ ਹੱਦ ਤੱਕ ਜਾ ਕੇ ਸਕਸੈਸਿਵ ਹਕੂਮਤਾਂ, ਬਾਦਲਾਂ ਦੀ ਸਰਕਾਰ ਨੇ ਇਹਨੂੰ DGP ਬਣਾਇਆ, ਐਕਸਟੈਂਡ ਵੀ ਕੀਤਾ। ਅਮਰਿੰਦਰ ਜਿਹਦੀ ਟਰਮ ਮੁੱਕ ਰਹੀ ਹੈ, ਉਹ ਵੀ ਪਹਿਲਾਂ ਉਹਨੂੰ ਟਿਪ ਆਫ ਕਰ ਦਿੰਦੇ ਨੇ, ਬਾਹਰ ਭਜਾ ਦਿੰਦੇ ਨੇ, ਫਿਰ ਉਹ ਹਾਈ ਕੋਰਟ 'ਚੋਂ ਐਂਟੀਸਪੇਟਰੀ ਬੇਲ ਕਰਾ ਲੈਂਦਾ। ਤੇ ਜੇ ਪਰਸੀਕਿਊਸ਼ਨ ਜਾਂ ਜੈਨੋਸਾਈਡਸ ਦੀ ਗੱਲ ਕਰਨੀ ਹੋਏ, ਅਕਸਰ ਦਿੱਲੀ ਸਿੱਖ ਨਸਲਕੁਸ਼ੀ ਦੀ ਗੱਲ ਹੁੰਦੀ ਹੈ। ਕਾਨਪੁਰ 'ਚ ਵੀ ਸੈਂਕੜਿਆਂ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਸੀ।
decades after anti-Sikh riots, UP cops examine crime scene again. 36-37 ਸਾਲ ਬਾਅਦ ਕਾਨਪੁਰ ਦੇ ਵਿੱਚ ਕ੍ਰਾਈਮ ਸੀਨ ਨੂੰ ਉਹ ਦੇਖ ਰਹੇ ਨੇ ਜਿੱਥੇ ਕਿ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਸੀ। ਔਰ ਇਹ ਸਾਰੇ ਦੇ ਚੱਲਦੇ ਆ। ਹੁਣ ਜੇ ਇਸ ਨੂੰ ਆਜ਼ਾਦੀ ਕਹਿੰਦੇ ਨੇ ਤੇ ਫਿਰ ਬਾਕੀ ਗੁਲਾਮੀ ਕਿਸ ਨੂੰ ਕਹਿੰਦੇ ਨੇ, ਇਹ ਅਸੀਂ ਆਪਣੇ ਦਰਸ਼ਕਾਂ ਦੇ ਉੱਤੇ ਛੱਡਦੇ ਹਾਂ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰ ਦਈਏ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਰੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।